ਜਿਨ੍ਹਾਂ ਕੰਧ ਸਰਹੰਦ ਦੀ ਭੰਨਣੀ ਹੈ ਅਜੇ ਤੱਕ ਨੇ ਸਾਡੇ ਹਥਿਆਰ ਜਿਉਂਦੇ ਗੂਠਾ ਲਾਇਆ ਨਹੀਂ ਜਿਨ੍ਹਾਂ ਬਦਾਵਿਆਂ ਤੇ ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਜੂਨ ਮਹੀਨੇ ਦੀ 24 ਤਰੀਕ ਹੈ ਜੀ। ਵਰਾ 2025 ਦਿਨ ਮੰਗਲਵਾਰ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਆਪ ਜੀ ਦਾ ਪਸੰਦੀਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਅੱਜ ਇੱਕ ਵਾਰ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ। ਔਰ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 12:06 ਹੋਏ ਨੇ ਜੀ ਨਿਊਯਾਰਕ ਦੇ ਵਿੱਚ, ਔਰ 9:36 ਹੋਏ ਨੇ ਖਾਲਿਸਤਾਨ ਦੇ ਵਿੱਚ। ਸੋ ਸਭ ਤੋਂ ਪਹਿਲਾਂ ਮੈਂ ਨਿੱਘੀ ਜੀ ਐ ਆਖਦਾ ਹੋਇਆ ਆਪਣੇ ਦਰਸ਼ਕਾਂ ਦਾ, ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਤੇ ਆਪ ਜੀ ਨੂੰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਇਹ ਗੱਲ ਕਹੀ ਜਾਂਦੀ ਹੈ ਨੌਜਵਾਨਾਂ ਵੱਲੋਂ ਮੀਟਿੰਗਾਂ ਦੇ ਵਿੱਚ ਜਾਂ ਕਿਤੇ ਹੋਰ ਮਿਲਦੇ ਆ ਕਿ ਜੀ ਕਿਹਦੇ ਮਗਰ ਲੱਗੀਏ। ਸੋ ਅੱਜ ਅਸੀਂ ਤੁਹਾਨੂੰ ਐਸੀਆਂ ਸ਼ਖਸੀਅਤਾਂ ਦੇ ਨਾਲ ਬਣਾਵਾਂਗੇ, ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਇਹ ਗੱਲ ਨਹੀਂ ਪੁੱਛੀ ਕਿ ਕਿਹਦੇ ਮਗਰ ਲੱਗੀਏ, ਕਿਉਂਕਿ ਗੁਰੂ ਨੇ ਖਾਲਸੇ ਨੂੰ ਆਪਣਾ ਲੀਡਰ ਆਪ ਬਣਾਇਆ ਹੋਇਆ। ਅਸੀਂ ਠੀਕ ਹੈ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਸਾਡੀਆਂ ਮੁਹਿੰਮਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਸਾਡੀਆਂ ਵੱਖੋ ਵੱਖਰੀਆਂ ਪਾਰਟੀਆਂ ਨੇ, ਆਪਣੇ ਆਪਣੇ ਉਹਨਾਂ ਦੇ ਏਜੰਡੇ ਨੇ, ਆਪਣੇ ਆਪਣੇ ਤਰੀਕੇ ਦੇ ਨਾਲ ਉਹ ਜਿਹੜੀਆਂ ਕੌਮ ਦੇ ਦਰਪੇਸ਼ ਮੁਸ਼ਕਲਾਂ ਨੇ ਉਹਨਾਂ ਨਾਲ ਜੱਦੋ-ਜਹਿਦ ਕਰ ਰਹੀਆਂ ਨੇ, ਕੌਮ ਦੀ ਆਜ਼ਾਦੀ ਦੇ ਲਈ ਜੱਦੋ-ਜਹਿਦ ਕਰ ਰਹੀਆਂ ਨੇ। ਪਰ ਲੋਕਲ ਲੈਵਲ ਤੇ ਕੀ ਕੀਤਾ ਜਾ ਸਕਦਾ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਉਹ ਜਿਹੜਾ ਐਟਮੋਸਫੇਅਰ ਸਾਨੂੰ ਨਹੀਂ ਦਿੱਤਾ ਜਾ ਰਿਹਾ ਜਾਂ ਨਹੀਂ ਉਹ ਪੈਦਾ ਹੋ ਰਿਹਾ, ਤੇ ਅਸੀਂ ਆਪ ਕੀ ਕੀ ਕਰ ਸਕਦੇ ਹਾਂ। ਸੋ ਸਾਡੇ ਨਾਲ ਅੱਜ ਇੱਕ ਅਹਿਮ ਜਥੇਬੰਦੀ ਜੀ ਜਿਹੜੀ ਟੋਰਾਂਟੋ ਦੇ ਕੋਲ GTA ਦੇ ਕੋਲ ਇੱਕ ਨਵਾਂ ਡਿਵੈਲਪ ਹੋ ਰਿਹਾ ਟਾਊਨ ਆ ਵੁੱਡਸਟਾਕ, ਉੱਥੇ ਨੌਜਵਾਨਾਂ ਨੇ ਰਲ ਕੇ ਉਪਰਾਲਾ ਕੀਤਾ। ਪੰਥਕ ਸੇਵਾ ਦਲ ਆਰਗੇਨਾਈਜੇਸ਼ਨ ਇਹਨਾਂ ਨੇ ਬਣਾਈ ਹੈ। ਸੋ ਇਹਨਾਂ ਨੇ ਆਪਣੇ ਰਾਹ ਆਪ ਬਣਾਏ ਨੇ। ਜਦੋਂ ਤੁਹਾਡੇ 'ਚ ਹੌਸਲਾ ਹੋਵੇ, ਤੁਹਾਡੇ 'ਚ ਜਜ਼ਬਾ ਹੋਵੇ, ਕੁਝ ਕਰਨ ਦੀ ਕਾਬਲੀਅਤ ਹੋਵੇ ਤੇ ਕੁਝ ਕਰਨ ਦੀ ਤਾਂਘ ਹੋਵੇ ਤਾਂ ਤੁਸੀਂ ਰਾਹ ਜਿਹੜੇ ਆਪਣੇ ਲੱਭ ਲੈਂਦੇ ਹੋ। ਔਰ ਸਾਡਾ ਮਕਸਦ ਵੀ ਇਹ ਹੈ ਕਿ ਇਹੋ ਜਿਹੀਆਂ ਜਥੇਬੰਦੀਆਂ ਨੇ ਜਿਹੜੀਆਂ ਗਰਾਊਂਡ ਲੈਵਲ ਤੇ ਗ੍ਰਾਸ ਰੂਟ ਤੇ ਕੰਮ ਕਰ ਰਹੀਆਂ ਨੇ, ਸਿੱਖੀ ਦਾ ਪ੍ਰਚਾਰ ਕਰ ਰਹੀਆਂ ਨੇ ਜਾਂ ਸਿੱਖਾਂ ਨੂੰ ਜਿਹੜੀਆਂ ਚੁਣੌਤੀਆਂ ਉਹਨਾਂ ਨੂੰ ਟੱਕਰ ਦੇ ਰਹੀਆਂ ਨੇ, ਉਹਨਾਂ ਨੂੰ ਵੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਈਏ ਤੇ ਤਾਂ ਕਿ ਉਹਨਾਂ ਤੋਂ ਸੇਧ ਲੈ ਕੇ ਹੋਰ ਵੀ ਨੌਜਵਾਨ ਨੇ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਕੰਮ ਕੀਤੇ ਜਾ ਸਕਦੇ ਨੇ ਉਹਨਾਂ ਵੱਲ ਧਿਆਨ ਦੇਣ। ਸੋ ਆਪ ਜੀ ਦਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਮਹਿਮਾਨ ਜਿਹੜੇ ਨੇ ਪੰਥਕ ਸੇਵਾ ਦਲ ਵੁੱਡਸਟਾਕ ਤੋਂ ਪਹਿਲੇ ਮਹਿਮਾਨ ਨੇ ਜੀ ਸਾਡੇ ਸਰਦਾਰ ਪ੍ਰਵਿੰਦਰ ਸਿੰਘ ਜੀ। ਪ੍ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹਨਾਂ ਦੇ ਟੀਵੀ ਨਾਲ 84 ਹੀ ਦੇਖ ਰਹੇ ਸਾਡੇ ਸਮੂਹ ਸਾਧ ਨਾਲ ਸੰਗਤ, ਹਾਂਜੀ ਸਮੂਹ ਸਾਧ ਸੰਗਤ ਤੇ ਭਾਈ ਸਾਹਿਬ ਜੀ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਔਰ ਇਹਨਾਂ ਦੇ ਨਾਲ ਹੀ ਆਪਣੇ ਕੰਮਾਂ ਕਾਰਾਂ ਤੇ ਨੇ ਵੀਰ, ਜਿਹੜੀਆਂ ਦਸਾਂ ਨੋਆਂ ਦੀ ਕਮਾਈ ਕਰਦੇ ਨੇ। ਸੋ ਪ੍ਰਵਿੰਦਰ ਸਿੰਘ ਜੀ ਤਾਂ ਉਹ ਆਪਣਾ ਜਿਹੜਾ ਰੋਕ ਕੇ ਘੋੜਾ ਕਹਿੰਦੇ ਟਰੱਕ ਦੇ ਸਾਡੇ ਨਾਲ ਰੂਬਰੂ ਹੋਏ ਨੇ। ਉਹਨਾਂ ਦੇ ਨਾਲ ਨਾਲ ਸਰਦਾਰ ਹਰਸਿਮਰਨ ਸਿੰਘ ਜੀ ਇਹ ਵੀ ਕੰਮ ਤੇ ਨੇ। ਸੋ ਇਹ ਜਿਹੜਾ ਕੁਝ ਰੁਝੇਵਾਂ ਆ ਐਸਾ ਇਹੋ ਜਿਹਾ ਸੀ ਕਿ ਇਹ ਨਹੀਂ ਆਨਲਾਈਨ ਹੋ ਸਕੇ, ਸੋ ਇਸ ਲਈ ਜਿਹੜਾ ਉਹ ਕਾਲ ਦੇ ਉੱਤੇ ਸਾਡੇ ਨਾਲ ਨੇ। ਸੋ ਸਰਦਾਰ ਹਰਸਿਮਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਪ ਸਭ ਨੂੰ ਤੇ ਟੀਵੀ 84 ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਪ੍ਰਵਿੰਦਰ ਸਿੰਘ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਹੈ ਪੰਥਕ ਸੇਵਾ ਦਲ ਵੁੱਡਸਟਾਕ, ਇਹਦੀ ਜਿਹੜੀ ਆ ਸਥਾਪਨਾ ਬਾਰੇ ਥੋੜੀ ਜਿਹੀ ਗੱਲ ਕਰੋ। ਇਹਦੀ ਕਿਵੇਂ ਤੁਸੀਂ ਇਸ ਜਥੇਬੰਦੀ ਨੂੰ ਫਾਊਂਡ ਕੀਤਾ ਤੇ ਕੀ ਹਾਲਾਤ ਬਣੇ ਜੀ। ਤੇ ਅਸਲ ਵਿੱਚ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਵੀ ਜਿੱਥੇ ਵੀ ਜਾ ਕੇ ਸਿੱਖ ਵੱਸਦਾ ਹੈ ਉਹ ਨਾਲ ਆਪਣੇ ਜੋ ਪ੍ਰਚਾਰ ਮਾਧਿਅਮ ਹੈ, ਜੋ ਸਿੱਖੀ ਦਾ ਸੰਕਲਪ ਹੈ ਉਹਨੂੰ ਨਾਲ ਲੈ ਕੇ ਜਾਂਦਾ ਹੈ। ਸੋ ਸਥਾਪਨਾ ਬਾਰੇ ਸੋ ਥੋੜੀ ਜਿਹੀ ਗੱਲ ਜੀ। ਸੋ ਇਸ ਕਰਕੇ ਇਸੇ ਨੂੰ ਹੀ ਸਮਰਪਿਤ ਅਸੀਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਜੋ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ ਉਸ ਨੂੰ ਅੱਗੇ ਵੰਡਣ ਦੇ ਕਰਕੇ ਤਾਂ ਜੋ ਅਸੀਂ ਸਿੱਖੀ ਨਾਲ ਜੁੜ ਸਕੀਏ, ਸਿੱਖੀ ਦੇ ਫਲਸਫੇ ਨਾਲ ਜੁੜ ਸਕੀਏ ਤੇ ਇਸ ਨੂੰ ਅੱਗੇ ਰੱਖ ਕੇ ਜੋ ਜਿਸ ਅਸੀਂ ਟਾਊਨ ਵਿੱਚ ਰਹਿ ਰਹੇ ਹਾਂ ਉੱਥੇ ਸਾਡੀ ਕਮਿਊਨਿਟੀ ਨਵੀਂ ਹੈ ਤੇ ਉਸ ਕਰਕੇ ਸਾਨੂੰ ਗੋਰਿਆਂ ਦੇ ਵਿੱਚ ਵੀ ਜਦੋਂ ਵਿਚਰਦੇ ਹਾਂ ਸਾਨੂੰ ਕਈ ਪ੍ਰੋਬਲਮਾਂ ਆਉਂਦੀਆਂ ਨੇ ਤੇ ਕੰਮਾਂ ਤੇ ਵੀ ਜਦੋਂ ਜਾਂਦੇ ਹਾਂ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਤੇ ਜੋ ਸਾਡੇ ਜੋ ਨੌਜਵਾਨੀ ਹੈ ਉਹਦੇ ਵਿੱਚ ਜੋ ਪਤਿਤ ਪੁਣੇ ਦਾ ਪ੍ਰਭਾਵ ਬਹੁਤ ਵੱਧ ਰਿਹਾ ਹੈ
ਤੇ ਜੀ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ, ਜੋ ਨਵੀਂ ਜਨਰੇਸ਼ਨ ਇੱਥੇ ਜੰਮੀ ਹੈ ਉਹਨਾਂ ਨੂੰ ਵੀ ਇਸ ਨਾਲ ਜੋੜਨ ਵਾਸਤੇ, ਅਤੇ ਗੋਰਿਆਂ ਵਿੱਚ ਵੀ ਆਪਣਾ ਪ੍ਰਭਾਵ ਜੋ ਹੈ ਜਾਣੀ ਪ੍ਰਗਟ ਕਰਨ ਵਾਸਤੇ ਵੀ ਅਸੀਂ ਇੱਥੇ ਰਹਿਣਾ ਹੈ, ਸਾਡੇ ਕੀ ਨਿਸ਼ਾਨ ਨੇ, ਕੀ ਸਾਡੇ ਚਿੰਨ੍ਹ ਨੇ, ਕਿੱਦਾਂ ਅਸੀਂ ਜੀ ਗੁਰੂ ਸਾਹਿਬ ਨੂੰ ਸਮਰਪਿਤ ਹਾਂ। ਅਤੇ ਉਸ ਦੇ ਜੀ ਨਾਲ ਨਾਲ ਹੀ ਜੋ 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 ਸਿੱਖ ਕੌਮ ਇੱਕ ਗੁਲਾਮੀ ਵਾਲੀ ਜ਼ਿੰਦਗੀ ਜੀ ਰਹੇ ਆ, ਚਾਹੇ ਉਹ ਆਪਣੇ ਦੇਸ਼ ਵਿੱਚ ਹੋਵੇ ਤੇ ਚਾਹੇ ਇੱਥੇ ਪ੍ਰਦੇਸ਼ਾਂ ਵਿੱਚ ਹੋਵੇ, ਤੇ ਉਸ ਸੰਕਲਪ ਨੂੰ ਲੈ ਕੇ ਵੀ ਕਿਸ ਤਰ੍ਹਾਂ ਕਿਸ ਉਦਮ ਤੇ ਰਾਜ ਮਿਲੇ, ਉਸ ਸੰਕਲਪ ਨੂੰ ਲੈ ਕੇ ਵੀ ਅਸੀਂ ਇਹ ਜਥੇਬੰਦੀ ਜੋ ਸਥਾਪਿਤ ਕੀਤੀ ਹੈ ਪਿਛਲੇ ਸਾਲ ਅਕਤੂਬਰ ਦੇ ਵਿੱਚ, ਇਹ ਜਥੇਬੰਦੀ ਜਿਹੜੀ ਹੈ ਰਜਿਸਟਰ ਹੋਈ ਹੈ ਜੀ। ਤੇ ਜੀ ਇਹ ਸਾਡਾ ਮਕਸਦ ਸੀ ਜਥੇਬੰਦੀ ਸ਼ੁਰੂ ਕਰਨ ਦਾ ਜੀ। ਹਾਂਜੀ ਜੀ। ਸੋ ਸਰਦਾਰ ਹਰਸਿਮਰਨ ਸਿੰਘ ਜੀ, ਤੁਸੀਂ ਦੱਸੋ ਕਿ ਕਿੰਨੀ ਕੁ ਆਪਣੀ ਆਬਾਦੀ ਹੈ ਤੇ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ ਫੁੱਲ ਸਟਾਪ ਦੀ, ਜੇ ਆਪਾਂ ਗੱਲ ਕਰਨੀ ਹੋਵੇ? ਜੀ ਆਬਾਦੀ ਆਪਣੀ ਜਦੋਂ ਪਿਛਲੇ 8 ਸਾਲ ਤੋਂ ਇੱਥੇ ਮੂਵ ਹੋਣੀ ਸ਼ੁਰੂ ਹੋਈ ਹੈ, ਆਪਣੀ ਕਮਿਊਨਿਟੀ ਜਿਹੜੀ ਸਿੱਖ ਕਮਿਊਨਿਟੀ ਆ, ਤੇ ਜੀ ਆਪਣਾ ਹੁਣ ਇੱਥੇ 200-300 ਘਰ ਹੈਗੇ ਆ ਹਲੇ, ਤੇ ਹੋਰ ਬੜੀ ਤੇਜ਼ੀ ਨਾਲ ਜੀ ਇੱਥੇ ਜਿੱਦਾਂ ਘਰ ਬਣ ਰਹੇ ਨੇ, ਤੇ ਉਹਦੇ ਹਿਸਾਬ ਨਾਲ ਆਬਾਦੀ ਹੋਰ ਵੀ ਬਹੁਤ ਮੂਵ ਹੋ ਰਹੀ ਹੈ। ਫਿਊਚਰ ਮਤਲਬ 2-3 ਸਾਲਾਂ 'ਚ ਇੱਥੇ ਸਾਡਾ ਐਸਟੀਮੇਟ ਹੈਗਾ ਕਿ ਇੱਥੇ 600-700 ਘਰ ਹੋਊਗਾ ਜੀ ਪੰਜਾਬੀਆਂ ਦਾ, ਸਿੱਖਾਂ ਦਾ। ਜੀ, ਵੈਰੀ ਗੁੱਡ। ਸੋ ਕਿਹੜੇ ਕਿਹੜੇ ਉਪਰਾਲੇ ਨੇ ਜਿਹੜੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਜਥੇਬੰਦੀ ਵੱਲੋਂ? ਹਾਂਜੀ ਜੀ, ਇਹ ਜਥੇਬੰਦੀ ਆਪਣਾ ਜਦੋਂ ਸ਼ੁਰੂ ਕੀਤੀ ਸੀਗੀ, ਸਾਨੂੰ ਥੋੜ੍ਹੀਆਂ ਪ੍ਰੋਬਲਮਸ ਆਈਆਂ ਸੀਗੀਆਂ ਬੱਚਿਆਂ ਨੂੰ ਸਕੂਲ 'ਚ, ਜਿੱਦਾਂ ਰੇਸਿਜ਼ਮ ਹੋ ਗਿਆ ਨਾ, ਉਹਦੇ ਕਰਕੇ ਜੀ ਸਾਡਾ ਮੇਨ ਮਕਸਦ ਸੀਗਾ ਵੀ ਜਥੇਬੰਦੀ ਖੋਲੀਏ ਤਾਂ ਕਿ ਇੱਥੇ ਹੈਗੇ ਜੀ ਗੋਰੇ ਜਿਹੜੇ ਆਪਣੇ ਫਾਰਮ ਹਾਊਸਿਸ, ਜੇ ਫਾਰਮ ਵਾਲੇ ਖੇਤੀਬਾੜੀ ਵਾਲੇ ਆ, ਉਹਨਾਂ ਨੂੰ ਇੰਨੀ ਜੀ ਨੌਲੇਜ ਹੈ ਨਹੀਂ ਆਪਣੇ ਧਰਮ ਬਾਰੇ ਤੇ ਆਪਣੇ ਸਿੱਖੀ ਜਿਹੜੇ ਚਿੰਨ੍ਹ ਹੈਗੇ ਉਹਨਾਂ ਬਾਰੇ। ਉਹ 'ਚ ਤੇ ਜੀ ਅਸੀਂ ਸੋਚਿਆ ਵੀ ਇਹਦੇ ਕਰਕੇ ਫਿਰ ਸਾਨੂੰ ਜਥੇਬੰਦੀ ਖੋਲ੍ਹਣੀ ਚਾਹੀਦੀ ਹੈ, ਤੇ ਉਹਦੇ ਕਰਕੇ ਆਪਾਂ ਇਹ ਖੋਲੀ ਹੈ। ਤੇ ਉਹਦੇ 'ਚ ਆਪਾਂ ਜਿੱਦਾਂ ਸਕੂਲਸ ਨਾਲ ਸੈਮੀਨਾਰ ਰੱਖ ਰਹੇ ਹਾਂ, ਜਿੱਦਾਂ ਹੁਣ ਪਿਛਲੀ ਵਾਰੀ ਅਸੀਂ ਪਿਛਲੇ ਹਫਤੇ ਸੈਮੀਨਾਰ ਕਰਾਇਆ, ਉੱਥੇ ਗੌਰਮੈਂਟ ਅਫੀਸ਼ੀਅਲਸ ਆਏ ਨੇ, ਸਾਰੇ ਮੇਅਰਸ ਆਏ ਜੀ ਨੇ, ਤੇ ਕਾਉਂਸਲਰਸ ਜਿੰਨੇ ਵੀ ਆ ਸਿਟੀ ਦੇ ਉਹ ਆਏ ਨੇ। ਅਸੀਂ ਮਤਲਬ ਜਾਗਰੂਕਤਾ ਜੀ ਫੈਲਾਉਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਕਮਿਊਨਿਟੀ ਜਿੱਥੇ ਅਸੀਂ ਰਹਿ ਰਹੇ ਹਾਂ ਉਹਨਾਂ ਨੂੰ ਪਤਾ ਹੋਵੇ ਵੀ ਜੀ ਸਿੱਖੀ ਕੀ ਹੈ ਤੇ ਇਹਦੇ ਚਿੰਨ੍ਹ ਕੀ ਹੈ। ਜੀ। ਸੋ ਉਹ ਆਪਣਾ, ਸੋ ਪ੍ਰਵਿੰਦਰ ਸਿੰਘ ਜੀ, ਕਿਹੜਾ ਪ੍ਰੋਗਰਾਮ ਸੀ ਉਹ, ਕੀ ਤੁਸੀਂ ਕੀਤਾ ਜਿਹਦੇ ਚ ਮੇਅਰ ਵਗੈਰਾ ਆਏ ਸਨ? ਕੀ ਉਹਦਾ ਉਦੇਸ਼ ਸੀ ਪ੍ਰੋਗਰਾਮ ਦਾ? ਹਾਂਜੀ ਮੈਨੂੰ ਪ੍ਰਵਿੰਦਰ ਸਿੰਘ ਕੁਐਸਚਨ ਜੀ। ਪੁੱਛਿਆ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਹਾਂਜੀ ਤੁਹਾਨੂੰ ਪੁੱਛਿਆ ਕਿ ਹਾਂਜੀ ਜਿਹੜਾ ਪ੍ਰੋਗਰਾਮ ਸਰਦਾਰ ਹਰਸਿਮਰਨ ਉਹਨਾਂ ਨੇ ਦੱਸਿਆ ਕਿ ਜਿਹਦੇ ਚ ਮੇਅਰ ਵੀ ਆਏ ਨੇ, ਕੌਂਸਲਰ ਵੀ ਆਏ ਨੇ, ਉਹ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਪ੍ਰੋਗਰਾਮ ਸੀ ਉਹ, ਕੀ ਉਹਦਾ ਮੋਟਿਵ ਸੀਗਾ? ਹਾਂਜੀ, ਮੈਂ ਉਹਦਾ ਨਾ ਥੋੜਾ ਜਿਹਾ ਪਿਛੋਕੜ ਵਿੱਚ ਜਾਣਾ ਚਾਹੁੰਦਾ। ਜੋ ਪਿੱਛੇ ਜਿਹੇ ਜੀ ਇੱਕ ਦੋ ਸਮਾਗਮ ਸਾਡੇ ਹੋਏ, ਉਹਦੇ ਵਿੱਚ ਕੁਝ ਸਾਡੀ ਕਮਿਊਨਿਟੀ ਦੇ ਵਿੱਚ ਨਾ ਇਦਾਂ ਹੋ ਰਿਹਾ ਸੀਗਾ ਵੀ ਇਨਸਿਕਿਉਰਿਟੀ ਪੈਦਾ ਹੋ ਰਹੀ ਸੀ ਵੀ ਖਰੇ ਗੋਰੇ ਆ ਕੇ ਸਾਡੇ ਨਾਲ ਰੇਸਿਜ਼ਮ ਪੈਦਾ ਕਰਨਗੇ, ਤਾਂ ਜੋ ਅਸੀਂ ਜੀ ਜਦੋਂ ਬਾਹਰ ਖਾਲਿਸਤਾਨ ਦੇ ਝੰਡੇ ਲਾਉਨੇ ਆ ਜਾਂ ਸਿੰਘਾਂ ਦੀਆਂ ਤਸਵੀਰਾਂ ਲਾਉਨੇ ਆ, ਉਹ ਖਾਸ ਕਰਕੇ ਜੀ ਜਿਹੜੀ ਆ ਇੱਥੇ ਦੀ ਪ੍ਰਬੰਧਕ ਕਮੇਟੀ ਆ, ਜਿਹੜਾ ਨਵਾਂ ਗੁਰਦੁਆਰਾ ਸਾਹਿਬ ਖੁੱਲਿਆ ਹੈ, ਉਹਨਾਂ ਵੱਲੋਂ ਵੀ ਇਹ ਗੱਲਾਂ ਸੰਗਤ ਵਿੱਚ ਫੈਲਾਈਆਂ ਜਾ ਰਹੀਆਂ ਸੀ। ਤੇ ਅਸੀਂ ਉਸੇ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਪਿੱਛੇ ਇਸ ਹਫਤੇ ਤੋਂ ਪਿਛਲੇ ਹਫਤੇ 14 ਤਰੀਕ ਨੂੰ ਇੱਕ ਗੋਰਿਆਂ ਦੀ ਕਮਿਊਨਿਟੀ ਦੇ ਵਿੱਚ ਲੰਗਰ ਦਾ ਇੱਕ ਉਪਰਾਲਾ ਕੀਤਾ ਸੀ, ਤਾਂ ਜੋ ਉਹ ਜਿਹੜੇ ਕ੍ਰਿਸਚੀਅਨ ਲੋਕ ਹੈ ਉਹ ਆਉਣ, ਲੰਗਰ ਛਕਣ, ਤੇ ਜੀ ਸਾਡੀ ਜਿਹੜੀ ਅਵੇਅਰਨੈਸ ਹੈ ਉਹਦੇ 'ਚ ਵਾਧਾ ਹੋ ਸਕੇ। ਉਹ ਸਾਡਾ ਬਹੁਤ ਵਧੀਆ ਸਕਸੈਸਫੁਲ ਰਿਹਾ। ਉਸ ਤੋਂ ਬਾਅਦ ਅਸੀਂ ਇਸੇ ਹੀ ਸੰਦਰਭ ਵਿੱਚ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਤੇ ਜੀ ਇੱਥੇ ਦੇ ਜਿਹੜੇ ਲੋਕਲ ਅਫੀਸ਼ੀਅਲ ਆ ਉਹਨਾਂ ਨੂੰ ਦੱਸਣ ਵਾਸਤੇ ਇੱਕ ਸੈਮੀਨਾਰ ਰੱਖਿਆ ਸੀ, ਜਿਸ ਜੀ ਵਿੱਚ ਆਪਣੇ GTA ਤੋਂ ਬਹੁਤ ਹੀ ਚੰਗੇ ਬੁਲਾਰੇ, ਜੋ ਪੰਥਕ ਬੁਲਾਰੇ ਨੇ, ਉਹ ਵੀ ਉੱਥੇ ਪਹੁੰਚੇ। ਉਹਨਾਂ ਨੇ ਆਪਣੀ ਗੱਲ ਰੱਖੀ। ਜਿਹੜੇ ਸਾਡੇ ਜੀ ਨੌਜਵਾਨ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ ਤੇ ਵਕਾਲਤ ਕਰ ਰਹੇ ਨੇ, ਉਹ ਨੌਜਵਾਨ ਵੀ ਆਏ। ਉਹਨਾਂ ਨੇ ਇੰਗਲਿਸ਼ ਦੇ ਵਿੱਚ ਉਹਨਾਂ ਦੇ ਅੱਗੇ ਗੱਲ ਰੱਖੀ ਵੀ ਸਾਡੇ ਨਾਲ ਕੀ ਭਾਣਾ ਪਹਿਲਾਂ ਵਰਤਿਆ, ਜਾਂ ਹੁਣ ਸਾਨੂੰ ਜੀ ਕੀ ਸਟਰਗਲ ਕਰਨੀ ਪੈ ਰਹੀ ਹੈ, ਜਾਂ ਅਸੀਂ ਅੱਗੇ ਕੀ ਕਰ ਰਹੇ ਹਾਂ। ਉਹ ਜਦੋਂ ਸਾਰੇ ਜੀ ਕੁਐਸਚਨ ਉਹਨਾਂ ਅੱਗੇ ਅਫੀਸ਼ੀਅਲ ਅੱਗੇ ਰੱਖੇ ਗਏ, ਤੇ ਆਪ ਜੀ ਮੇਅਰ ਨੇ ਸਟੇਜ ਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੀ ਕਮਿਊਨਿਟੀ ਨੂੰ ਉਹਨਾਂ ਨੇ ਸਾਰਾ ਬੋਲ ਕੇ ਦੱਸਿਆ ਵੀ ਕਿੱਦਾਂ ਕਿੱਦਾਂ ਸਿੱਖ ਇੱਥੇ ਆਏ ਨੇ, ਕਿੱਦਾਂ ਵੱਸ ਰਹੇ ਨੇ। ਨਾਲ ਦੀ ਨਾਲ ਉਹਨਾਂ ਨੇ 1984 ਦੇ ਜੋ ਸ਼ਹੀਦ ਨੇ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ, ਅਤੇ ਨਾਲ ਜੀ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਖੜਨ ਲਈ ਵੀ ਕਿਹਾ ਵੀ ਅਸੀਂ ਤੁਹਾਡੇ ਨਾਲ, ਤੁਹਾਡੇ ਦੁੱਖ ਦੇ ਵਿੱਚ ਸਹਾਈ ਹਾਂ, ਤੇ ਜੇ ਸਾਡੇ ਤੱਕ ਜੀ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਜਾਂ ਆਉਣ ਵਾਲੇ ਸਮੇਂ 'ਚ ਕੋਈ ਜਾਣੀ ਸਿਟੀ ਦੇ ਵਿੱਚ ਕੋਈ ਪ੍ਰੋਗਰਾਮ ਤੁਸੀਂ ਕਰਨਾ ਚਾਹੁੰਦੇ ਹੋ, ਇੱਥੋਂ ਤੱਕ ਕਿ ਬਾਅਦ ਜੀ ਵਿੱਚ ਮੇਅਰ ਸਾਹਿਬ ਦਾ ਆਪ ਉਹਨਾਂ ਨੇ ਸਾਡੇ
ਜਾਣੀ ਈਮੇਲ ਐਡਰੈਸ ਤੇ ਉਹਨਾਂ ਨੇ ਆਪ ਐਡਰੈਸ ਵੀ ਕੀਤਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਇੱਕ ਹੋਰ ਮੀਟਿੰਗ ਰੱਖਣੀ ਚਾਹੁੰਦੇ ਹਾਂ, ਤਾਂ ਜੋ ਸਿਟੀ ਦੇ ਵਿੱਚ ਜੀ ਕੋਈ ਵੀ ਪ੍ਰੋਬਲਮ ਆਵੇ ਸਿੱਖਾਂ ਨੂੰ ਤੇ ਸਾਨੂੰ ਤੁਸੀਂ ਦੱਸ ਸਕੋ ਤੇ ਅਸੀਂ ਉਹਦਾ ਹੱਲ ਕੱਢ ਸਕੀਏ। ਜੀ ਇਹ ਮੇਨ ਮਕਸਦ ਸਾਡਾ ਇਹੀ ਜੀ ਸੀ ਜੀ। ਹਾਂਜੀ ਜੀ। ਸੋ ਤੁਸੀਂ ਆਪਣਾ ਇਹ ਗੱਲ ਬੜੀ ਅਹਿਮ ਕੀਤੀ ਕਿ ਤੁਸੀਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕੀਤਾ ਤੇ ਉੱਥੇ ਮੇਅਰ ਵੀ ਆਏ ਤੇ ਕੌਂਸਲਰ ਵੀ ਆਏ, ਤੇ ਉਹਦੇ ਨਾਲ ਨਾਲ ਤੁਸੀਂ ਆਪਣੀ ਗੱਲ ਦੇ ਵਿੱਚ ਇੱਕ ਹੋਰ ਥੋੜਾ ਜਿਹਾ ਇਸ਼ਾਰਾ ਮਾਤਰ ਕੀਤਾ ਕਿ ਝੰਡਿਆਂ ਤੋਂ, ਕਿਹੜੇ ਝੰਡਿਆਂ ਤੋਂ ਤੇ ਕਿਹਨੂੰ ਤਕਲੀਫ ਆ, ਜਦੋਂ ਤੁਹਾਡੇ ਕੋਲ ਸਿਟੀ ਦੇ ਇਲੈਕਟਡ ਪਰਸਨ ਜੈਨੋਸਾਈਡ ਦੇ ਪ੍ਰੋਗਰਾਮ ਤੇ ਮੇਰਾ ਖਿਆਲ ਇਹੀ ਸਾਡਾ ਟੀਚਾ ਹੋਣਾ ਚਾਹੀਦਾ ਕਿ ਆਪਣਾ ਜਿਹੜਾ ਸਾਡਾ ਸੰਤਾਪ ਆ ਉਹਦੇ ਬਾਰੇ ਗੱਲ ਕਰੀਏ, ਤੇ ਫਿਰ ਕਿਹੜੇ ਝੰਡਿਆਂ ਦੀ ਤੇ ਕਿਹਨੂੰ ਪ੍ਰੋਬਲਮ ਆਈ ਹੈ ਉਹਦੇ ਬਾਰੇ ਥੋੜਾ ਜਿਹਾ ਦੱਸਿਓ। ਤੇ ਇਦਾਂ ਜੀ ਅਸੀਂ ਨਾ ਜਦੋਂ ਗੁਰਦੁਆਰਾ ਸਾਹਿਬ ਸਾਡੇ ਇੱਥੇ ਖੁੱਲਿਆ ਹੈ ਤਕਰੀਬਨ 2 ਮਹੀਨੇ ਹੋਏ ਆ ਜੀ ਤੇ ਇਸ ਗੁਰਦੁਆਰਾ ਦੇ ਜਿਹੜਾ ਪ੍ਰਬੰਧ ਚਲਾ ਰਹੇ ਨੇ ਸੱਜਣ ਸਾਡੇ ਵੀਰ, ਉਹ ਉਹਨਾਂ ਵੱਲੋਂ ਹੁਣ ਨਹੀਂ ਪਿਛਲੇ ਸਾਲ ਜੂਨ ਵਿੱਚ ਵੀ ਉਹਨਾਂ ਵੱਲੋਂ ਇਹ ਕੁਐਸਚਨ ਕੀਤੇ ਗਏ ਸੀ। ਪਿਛਲੇ ਜੀ ਸਾਲ ਜੂਨ ਦੇ ਵਿੱਚ ਇਹ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਕਰਾਇਆ ਗਿਆ ਤੇ ਉਦੋਂ ਵੀ ਉਹਨਾਂ ਨੇ ਇਹ ਸਮਾਗਮ ਕਰਾਉਣ ਤੋਂ ਨਾ ਕਰ ਦਿੱਤੀ ਸੀ। ਆਲਰੇਡੀ ਜੀ ਉਹ ਹਰ ਸਾਲ ਇੱਕ ਪ੍ਰੋਗਰਾਮ ਵਿਸਾਖੀ ਦਾ ਕਰਾਉਂਦੇ ਸੀ, ਪਰ ਗੁਰਦੁਆਰਾ ਸਾਹਿਬ ਹੈ ਨਹੀਂ ਸੀ। ਉਹ ਇੱਕ ਸਾਡੇ ਇੱਥੇ ਸਕੂਲ ਦੀ ਬਿਲਡਿੰਗ ਹੈ, ਉਹਨੂੰ ਕਿਰਾਏ ਤੇ ਲੈ ਕੇ ਉੱਥੇ ਕਰਾਇਆ ਜਾਂਦਾ ਸੀ। ਜੀ ਤੇ ਉਹ ਜਦੋਂ ਉਹਨਾਂ ਨੇ ਇਹ ਤੋਂ ਨਾ ਨੁੱਕਰ ਕੀਤੀ, ਜਦੋਂ ਕਰਾਉਣ ਤੋਂ ਅਸੀਂ ਉਹਨਾਂ ਨੂੰ ਫੋਨ ਵਗੈਰਾ ਕੀਤੇ ਵੀ ਤੁਸੀਂ ਇਹ, ਕਿਉਂਕਿ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸੀ ਕਿ ਇਹ ਜੋ ਸਮਾਗਮ ਨੇ 40 ਸਾਲ ਆਏ, ਹੁਣ ਜੂਨ 1984 ਨੂੰ ਹੋ ਗਿਆ ਜੀ 40 ਸਾਲ, ਘੱਲੂਘਾਰਾ ਹਰ ਸਿੱਖ ਜੀ ਜਿੱਥੇ ਵੀ ਬੈਠਾ ਉੱਥੇ ਮਨਾਵੇ। ਤੇ ਜੀ ਸਾਡੇ ਸਿੰਘਾਂ ਦਾ ਜਦੋਂ ਜਥੇਬੰਦੀ ਸਾਡੀ ਇਕੱਤਰ ਹੋਣ ਲੱਗੀ, ਸਾਡਾ ਪਹਿਲਾ ਇਹ ਉਪਰਾਲਾ ਸੀ ਕਿ ਅਸੀਂ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ, ਤੇ ਉਹ ਜੋ ਜੀ ਸੰਦੇਸ਼ ਸਾਨੂੰ ਆਇਆ ਉਹਦੇ ਤੇ ਅਸੀਂ ਪਹਿਰਾ ਦਈਏ ਤੇ ਉਹ ਸਮਾਗਮ ਇੱਥੇ ਕਰਾਈਏ। ਤੇ ਅਸੀਂ ਇਹਨਾਂ ਦੇ ਨਾਲ ਜੀ ਰਾਬਤਾ ਕੀਤਾ, ਜਿਹੜੀ ਪ੍ਰਬੰਧਕ ਚਲਾ ਰਹੇ ਨੇ ਵੀਰ, ਉਹ ਇਹਨਾਂ ਨੇ ਸਾਫ਼ ਜਵਾਬ ਦੇ ਦਿੱਤਾ। ਤੇ ਉਸ ਜੀ ਤੋਂ ਬਾਅਦ ਅਸੀਂ ਉਹ ਜਿਹੜਾ ਪ੍ਰਚਾਰ ਮਾਧਿਅਮ ਸੀ ਉਹਨੂੰ ਆਪ ਆਪਣੇ ਹੱਥਾਂ 'ਚ ਲਿਆ ਤੇ ਇਹ ਸਮਾਗਮ ਕਰਾਇਆ, ਤੇ ਉਹ TV 84 ਤੇ ਆਲਰੇਡੀ ਰਿਕਾਰਡਿੰਗ ਵੀ ਉਹਦੀ ਹੈਗੀ ਆ। ਤੇ ਜੀ ਇਸੇ ਤਰੀਕੇ ਨਾਲ ਜੂਨ ਤੋਂ ਬਾਅਦ ਅਸੀਂ ਨਵੰਬਰ ਦੇ ਵਿੱਚ ਵੀ ਕਰਾਇਆ, ਤੇ ਜੀ ਨਵੰਬਰ ਦੇ ਵਿੱਚ ਵੀ ਜੂਨ 1984 ਜੋ ਸ਼ਹੀਦ ਹੋਏ ਨੇ ਸਾਡੇ, ਨਵੰਬਰ 1984 ਦੇ ਦਿੱਲੀ ਵਾਲੇ, ਉਹਨਾਂ ਸਾਰੇ ਸ਼ਹੀਦਾਂ ਨੂੰ ਸਮਰਪਿਤ ਉਹ ਸਮਾਗਮ ਸੀ, ਜਿਹਦੇ ਵਿੱਚ ਜੀ ਬਹੁਤ ਸਾਰੇ ਬੁਲਾਰੇ, ਪੰਥਕ ਬੁਲਾਰੇ ਆਏ ਤੇ ਉਹ ਬੋਲ ਕੇ ਵੀ ਗਏ। ਤੇ ਜੂਨ ਦੇ ਜੀ ਵਿੱਚ ਅਸੀਂ ਜੇ GTA ਦੇ ਵਿੱਚ ਸਾਰੇ ਪਰਿਵਾਰ ਜਿਹੜੇ ਸਾਡੇ ਰਹਿ ਰਹੇ ਨੇ, ਜੋ ਸ਼ਹੀਦਾਂ ਦੇ ਪਰਿਵਾਰ ਨੇ, ਅੱਗੇ ਬੱਚੇ ਇੱਥੇ ਰਹਿ ਰਹੇ ਨੇ, ਉਹਨਾਂ ਨੂੰ ਅਸੀਂ ਸੱਦ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਤੇ ਸਾਡੇ ਲਈ ਜੀ ਜ਼ਰੂਰੀ ਵੀ ਬਣਦਾ ਸੀ ਕਿ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਲਈ ਖੂਨ ਡੋਲਿਆ ਹੈ, ਅਸੀਂ ਉਹਨਾਂ ਦੇ ਜਿਹੜੇ ਅੱਗੇ ਵਾਰਸ ਨੇ, ਉਹਨਾਂ ਦੇ ਪਰਿਵਾਰ ਨੇ, ਉਹਨਾਂ ਨੂੰ ਸਮਰਪਿਤ ਹੋਈਏ, ਉਹਨਾਂ ਤੋਂ ਕੁਝ ਸਿੱਖੀਏ, ਉਹਨਾਂ ਨੂੰ ਇੱਥੇ ਸੱਦੀਏ, ਉਹਨਾਂ ਨੂੰ ਸਨਮਾਨਿਤ ਕਰੀਏ। ਸੋ ਜੀ ਉਹਦੇ ਤਹਿਤ ਐਤਕੀ ਇਸ ਜੂਨ ਵਿੱਚ ਵੀ ਅਸੀਂ ਸਮਾਗਮ ਉਲੀਕਿਆ ਸੀ, ਪਰ ਗੁਰਦੁਆਰਾ ਜੀ ਸਾਹਿਬ ਖੋਲਣ ਦੇ ਕਰਕੇ ਅਸੀਂ ਸੋਚਿਆ ਵੀ ਉਹ ਜਿਹੜਾ ਸਮਾਗਮ ਹੈ ਗੁਰਦੁਆਰਾ ਸਾਹਿਬ ਵਿੱਚ ਹੋਵੇ। ਜੀ ਤੇ ਗੁਰਦੁਆਰਾ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਅਸੀਂ ਰਾਬਤਾ ਕੀਤਾ ਤੇ ਉਹਨਾਂ ਨੂੰ ਇਸ ਆਪਣੀ ਸਾਰੀ ਦਾਸਤਾਨ ਦੱਸੀ ਵੀ ਪਿਛਲੇ ਸਾਲ ਤਾਂ ਚਲੋ ਤੁਸੀਂ ਨਾ ਨੁੱਕਰ ਕਰਦੇ, ਪਰ ਹੁਣ ਦਾ ਗੁਰਦੁਆਰਾ ਸਾਹਿਬ ਖੁੱਲ ਗਿਆ ਤੇ ਹੁਣ ਤਾਂ ਜੀ ਤੁਸੀਂ ਇਹ ਸਮਾਗਮ ਕਰਾਓ ਨਾ। ਤੇ ਜੀ ਗੁਰਦੁਆਰਾ ਸਾਹਿਬ ਵੱਲੋਂ ਆਇਆ ਵੀ ਅਸੀਂ ਇਹ ਸਮਾਗਮ ਆਪਣੇ ਤੌਰ ਤੇ ਉਲੀਕਾਂਗੇ, ਅਸੀਂ ਕਰਾਵਾਂਗੇ। ਜੀ ਤੇ ਪਿਛਲੀ 7 ਜੂਨ ਨੂੰ ਉਹਨਾਂ ਨੇ ਸਮਾਗਮ ਉਲੀਕਿਆ ਤੇ ਆਪਣੇ ਤੌਰ ਤੇ ਕਰਾਇਆ। ਅਸੀਂ ਉਦੋਂ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਵੀ ਅਸੀਂ ਆਪਣੇ ਤੌਰ ਤੇ ਸਿੰਘਾਂ ਨੂੰ ਕਿਹਾ ਹੋਇਆ ਜੋ ਬੁਲਾਰੇ ਜੋ ਪੰਥਕ ਸਟੇਜਾਂ ਦੇ ਬੋਲਦੇ ਨੇ, ਪੰਥ ਦੀ ਗੱਲ ਕਰਦੇ ਨੇ ਜਾਂ ਪੰਥ ਦਾ ਦਰਦ ਰੱਖਦੇ ਨੇ, ਉਹਨਾਂ ਨੂੰ ਸੱਦੀਏ। ਸਾਡਾ ਤੇ ਇੱਥੋਂ ਤੱਕ ਵੀ ਜੀ ਸੀ ਵੀ TV 84 ਨੂੰ ਜਾਂ ਹੋਰ ਕੋਈ ਜਿਹੜਾ ਅਦਾਰੇ ਆਪਣੇ ਪੰਥਕ ਅਦਾਰੇ ਨੇ ਉਹਨਾਂ ਨੂੰ ਸੱਦ ਕੇ ਇੱਥੋਂ ਰਿਕਾਰਡਿੰਗ ਕਰਾਈ ਜਾਵੇ, ਤਾਂ ਜੋ ਲੋਕਾਂ ਵਿੱਚ ਗੱਲ ਜਾਵੇ ਵੀ ਇਹ ਜੋ ਨਵਾਂ ਗੁਰਦੁਆਰਾ ਸਾਹਿਬ ਖੁੱਲਿਆ ਹੈ ਇਹ ਪੰਥਕ ਗੁਰਦੁਆਰਾ ਹੈ, ਪੰਥਕ ਸਟੇਜ ਹੈ। ਜੀ ਸੋ ਉਸ ਦਿਨ ਉਹਨਾਂ ਨੇ 7 ਜੂਨ ਨੂੰ ਇਹ ਉਲੀਕਿਆ ਪ੍ਰੋਗਰਾਮ, ਤੇ ਸਾਨੂੰ ਉਹਨਾਂ ਨੇ ਕੋਈ ਵੀ ਤਰਜੀਹ ਨਹੀਂ ਦਿੱਤੀ। ਉਹ ਕਹਿੰਦੇ ਅਸੀਂ ਆਪਣੇ ਤੌਰ ਤੇ ਹੀ ਕਰਾਵਾਂਗੇ, ਵੀ ਕੋਈ ਦੂਜਾ ਬੰਦਾ ਸਾਨੂੰ ਆਣ ਕੇ ਨਾ ਦੱਸੇ ਵੀ ਅਸੀਂ ਕਿਹਨੂੰ ਸੱਦਣਾ ਜਾਂ ਕਿਹਨੂੰ ਨਹੀਂ ਸੱਦਣਾ। ਤੇ ਜੀ ਫਿਰ ਉਹਨਾਂ ਅੱਗੇ ਇੱਕ ਬੇਨਤੀ ਕੀਤੀ ਗਈ ਕਿ 7 ਜੂਨ ਨੂੰ ਜੇ ਤੁਸੀਂ ਸਮਾਗਮ ਕਰਾਉਣਾ ਹੈ, ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਛੋਟੀ ਹੈ, ਤੇ ਅਸੀਂ ਕਿਹਾ ਵੀ ਅਸੀਂ ਬਾਹਰ ਕਿਤਾਬਾਂ ਦਾ ਸਟਾਲ ਲਾਉਣਾ ਚਾਹੁੰਦੇ ਹਾਂ ਤੇ ਜੀ ਨਾਲ ਸਿੰਘਾਂ ਸ਼ਹੀਦਾਂ ਦੀਆਂ ਤਸਵੀਰਾਂ ਲਾਉਣੇ ਚਾਹੁੰਦੇ ਆ, ਤੇ ਨਾਲ ਅਸੀਂ 2 ਨਾਲ ਨਿਸ਼ਾਨ ਵੀ ਲਾਵਾਂਗੇ, ਝੰਡੇ ਵੀ ਲਾਵਾਂਗੇ ਆਪਣੇ ਖਾਲਿਸਤਾਨ ਦੇ। ਤੇ ਜੀ ਉਹਨਾਂ ਵੱਲੋਂ ਇਸ ਗੱਲ ਤੇ ਬਿਲਕੁਲ ਹੀ ਜਾਣੀ ਇਤਰਾਜ਼ ਤਾਂ ਉਹ ਨਹੀਂ ਕੀ ਜਤਾਉਣਾ ਹੀ, ਸਾਡਾ ਫੋਨ ਹੀ ਚੱਕਣਾ ਬੰਦ ਕਰ ਦਿੱਤਾ, ਮੁੜ ਕੇ ਸਾਨੂੰ ਕੋਈ ਜਵਾਬ ਵੀ ਨਹੀਂ ਦਿੱਤਾ। ਤੇ
ਹੁਣ ਜੀ ਜਦੋਂ 7 ਜੂਨ ਨੂੰ ਸਮਾਗਮ ਹੋ ਰਿਹਾ ਸੀ ਅੰਦਰ ਗੁਰਦੁਆਰਾ ਸਾਹਿਬ ਦੇ, ਤੇ ਉਹ ਤੋਂ ਬਾਹਰ ਬੱਚਿਆਂ ਨੇ ਸਾਡੇ ਨਾਲ, ਤਕਰੀਬਨ ਅਸੀਂ 7 ਪਰਿਵਾਰ ਸੀ ਤੇ ਨਾਲ ਸਾਡੇ ਬੱਚੇ ਸੀ, ਅਸੀਂ ਉਹ ਬਾਹਰ ਸਟਾਲ ਲਾਇਆ ਕਿਤਾਬਾਂ ਦਾ, ਨਾਲ ਖਾਲਸਾ ਦੇ ਝੰਡੇ ਲਾ ਲਏ ਤੇ ਨਾਲ ਸਿੰਘਾਂ ਦੀਆਂ ਤਸਵੀਰਾਂ ਪਿੱਛੇ ਲਾ ਲਈਆਂ ਜੋ ਸਾਡੇ ਸ਼ਹੀਦ ਨੇ। ਅਕਾਲ ਤਖ਼ਤ ਸਾਹਿਬ ਦੇ ਢਿੱਠੇ ਦੀ ਇਮਾਰਤ ਦੀ ਜੋ ਤਸਵੀਰ ਹੈ ਉਹ ਲਾ ਲਈ। ਜੀ ਤੇ ਉਹਦੇ ਤੋਂ ਉਹ ਕਮੇਟੀ ਨੇ ਸਾਡੀ ਨੇ ਇਹ ਵਿਵਾਦ ਛੇੜਿਆ ਨਾਲ ਹੋਰ ਸੰਗਤ ਨੂੰ ਲੈ ਕੇ ਵੀ ਇਹ ਤੁਸੀਂ ਬਾਹਰ ਲਾ ਹੀ ਨਹੀਂ ਸਕਦੇ, ਕਿਉਂਕਿ ਜਿਹੜੀ ਆ ਪ੍ਰਾਪਰਟੀ ਹੈ ਸਾਡੀ ਆਪਣੀ ਹੈ ਤੇ ਜੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਹਾਲਾਂਕਿ ਅਸੀਂ ਇਹਦੀ ਗੁਰਦੁਆਰਾ ਸਾਹਿਬ ਦੀ ਬਾਹਰ ਜੋ ਪਾਰਕਿੰਗ ਲੋਟ ਹੈ ਉਹਦੇ ਵਿੱਚ ਅਸੀਂ ਇਹ ਲਾ ਕੇ ਬੈਠੇ ਹੋਏ ਸੀ, ਤੇ ਸੰਗਤ ਆਣ ਕੇ ਜੀ ਕਿਤਾਬਾਂ ਲੈ ਰਹੀ ਸੀ ਤੇ ਐਪਰੀਸ਼ੀਏਟ ਕਰ ਰਹੀ ਸੀ ਵੀ ਤੁਸੀਂ ਬਹੁਤ ਚੰਗਾ ਇਹ ਉਪਰਾਲਾ ਕੀਤਾ ਹੈ, ਤਾਂ ਜੋ ਸਾਡੇ ਜਿਹੜੇ ਬੱਚਿਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਤੇ ਜੋ ਇਤਿਹਾਸ ਹੈ ਉਹਦੀ ਜਾਣਕਾਰੀ ਮਿਲ ਸਕੇ। ਤੇ ਉਸ ਤੋਂ ਜੀ ਬਾਅਦ ਇਹਨਾਂ ਨੇ ਪੁਲਿਸ ਸੱਦੀ ਜੀ, ਉੱਥੇ ਪੁਲਿਸ ਕਿੰਨੇ ਸੱਦ ਕੇ ਕਮੇਟੀ? ਸਾਨੂੰ ਸਾਡੇ ਬੱਚਿਆਂ ਸਮੇਤ ਅੱਛਾ ਕਮੇਟੀ ਨੇ ਜੀ, ਅੱਛਾ ਜੀ ਹਾਂਜੀ ਕਮੇਟੀ ਨੇ ਪੁਲਿਸ ਸੱਦੀ ਜੀ ਉਸ ਲਈ, ਜਾਣੀ ਕਿ ਕੋਈ ਉਹਨਾਂ ਨਾਲ ਗੱਲ ਨਹੀਂ, ਕੋਈ ਵਾਦ ਵਿਵਾਦ ਨਹੀਂ ਹੋਇਆ। ਅਸੀਂ ਕਿਹਾ, ਇਹ ਕਹਿੰਦੇ ਸੀ ਵੀ ਝੰਡੇ ਤੁਸੀਂ ਲਾ ਲਓ। ਅਸੀਂ ਕਿਹਾ ਵੀ ਇਹ ਜੀ ਕੌਮ ਦੇ ਝੰਡੇ ਅੰਦਰ ਸਮਾਗਮ ਤੁਸੀਂ ਕੌਮੀ ਕਰਾ ਰਹੇ ਹੋ, ਇਸ ਕਰਕੇ ਇਹ ਅਸੀਂ ਅੱਜ ਹੀ ਲਾਏ ਆ, ਅਸੀਂ ਕੋਈ ਰੋਜ਼ ਨਹੀਂ ਲਾ ਕੇ ਰੱਖਣੇ ਇੱਥੇ ਵੀ ਹੋਰ ਘੰਟੇ ਤੱਕ ਜੀ ਸਮਾਗਮ ਸਮਾਪਤ ਹੋ ਜਾਣਾ, ਅਸੀਂ ਲਾ ਕੇ ਲੈ ਜਾਣੇ ਆ। ਜੀ ਪਰ ਇਹਨਾਂ ਨੇ ਹੁੱਲੜਬਾਜ਼ੀ ਕਰਦਿਆਂ ਨੇ ਅੰਦਰੋਂ ਆਣ ਕੇ ਸਾਨੂੰ ਗਾਲਾਂ ਵੀ ਕੱਢੀਆਂ। ਸਾਡੇ ਕੋਲ ਆਲਰੇਡੀ ਰਿਕਾਰਡਿੰਗ ਹੈਗੀ ਜੀ ਉਹ, ਜੀ ਤੇ ਇਹਨਾਂ ਨੇ ਪੁਲਿਸ ਸੱਦ ਕੇ ਸਾਨੂੰ ਜਲੀਲ ਕਰਕੇ ਉੱਥੋਂ ਭੇਜਿਆ ਜੀ। ਸਾਨੂੰ ਉੱਥੋਂ ਜਾਣੀ ਕਿ ਸਾਡੇ ਤੇ ਚਾਰਜ ਲਾ ਕੇ ਸਾਨੂੰ ਬੈਨ ਵੀ ਕੀਤਾ ਗੁਰਦੁਆਰਾ ਸਾਹਿਬ ਤੋਂ 7 ਪਰਿਵਾਰਾਂ ਨੂੰ, ਤੇ ਸਾਨੂੰ ਉੱਥੋਂ ਜੀ ਜਾਣ ਵਾਸਤੇ ਵੀ ਮਜਬੂਰ ਕੀਤਾ ਜੀ। ਪਰ ਉਹਨਾਂ ਦੀ ਕੀ ਮਜਬੂਰੀ ਆ ਕਿ ਇਹ ਆਪਣਾ ਹਰਸਿਮਰਨ ਸਿੰਘ ਜੀ ਤੁਸੀਂ ਵੀ ਨਾਲ ਸੀ ਇਸ ਘਟਨਾਕ੍ਰਮ ਦੇ ਵਿੱਚ? ਮਤਲਬ ਹਾਂਜੀ ਵੀਰ ਜੀ, ਇਹ ਜਦੋਂ ਤਾਂ ਇਹਨਾਂ ਨੇ ਬੜੇ ਪੁਲਿਸ ਸੱਦੀ, ਇਹਨਾਂ ਨੇ ਸਾਡਾ ਜੀ ਪ੍ਰੈਸ ਪਾਸਿੰਗ ਦਾ ਚਾਰਜ ਸਾਡੇ ਤੇ ਲਾਇਆ। ਕਹਿੰਦੇ ਵੀ ਤੁਸੀਂ ਵੀ ਪ੍ਰਾਈਵੇਟ ਪ੍ਰਾਪਰਟੀ 'ਚ ਬਿਨਾਂ ਪੁੱਛੇ ਕੁਝ ਨਹੀਂ ਲਾ ਸਕਦੇ। ਤੇ ਹਾਲਾਂਕਿ ਅਸੀਂ ਤਾਂ ਸਿਰਫ ਜਿਹੜਾ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ ਕਿਤਾਬਾਂ ਲਿਟਰੇਚਰ ਵੰਡਣ ਦੀ ਉੱਥੇ ਸੀਗਾ ਸਾਡੀ ਮਨਸ਼ਾ। ਜੀ ਜੀ ਹਾਂਜੀ ਨਹੀਂ, ਪ੍ਰਾਈਵੇਟ ਪ੍ਰਾਪਰਟੀ ਦਾ ਕੀ ਭਾਵ ਆ? ਮਤਲਬ ਗੁਰੂ ਘਰ ਤਾਂ ਜਿਹੜਾ ਹੈਗਾ ਉਹ ਕਮਿਊਨਿਟੀ ਦਾ ਸਾਂਝਾ। ਮੈਨੂੰ ਪਤਾ ਲੱਗਿਆ ਕਿ ਉੱਥੇ ਜਿਹੜਾ ਮੈਂ ਥੋੜੀ ਬਹੁਤਾ ਜਾਣਦਾ ਵੁੱਡਸਟਾਕ ਬਾਰੇ, ਮੇਰੇ ਰਿਸ਼ਤੇਦਾਰ ਵੀ ਰਹਿੰਦੇ ਆ, ਤਾਂ ਮੈਨੂੰ ਤਾਂ ਇਹ ਪਤਾ ਲੱਗਾ ਸੀ ਵੀ ਬਿਲਡਰ ਨੇ ਇਹ ਕਹਿ ਕੇ ਕਿ ਗੁਰੂ ਘਰ ਇੱਥੇ ਬਣਨਾ, ਉਹਦੇ ਲਈ ਜਗ੍ਹਾ ਰਾਖਵੀਂ ਰੱਖੀ ਆ। ਉਸੇ ਏਵਜ ਦੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਜਿਹੜੇ ਲੋੜ ਤੋਂ ਵੱਧ ਮੁੱਲ ਦੇ ਕੇ ਘਰ ਲਏ ਆ ਕਿ ਅਸੀਂ ਗੁਰੂ ਘਰ ਦੇ ਨਾਲ ਰਹਿਣਾ ਚਾਹੁੰਦੇ ਆ। ਤਾਂ ਇਹ ਪ੍ਰਾਈਵੇਟ ਵਾਲਾ ਕੀ ਕੰਮ ਆ ਇਹਦੇ ਜੀ? ਕਿਸੇ ਨੇ ਮਤਲਬ ਕੋਈ ਇਹ ਦਾਵਾ ਕਰ ਰਿਹਾ ਵੀ ਅਸੀਂ ਪੈਸੇ ਖਰਚੇ ਆ ਤੇ ਅਸੀਂ ਜਗ੍ਹਾ ਲੈ ਕੇ ਆਪਣਾ ਪਰਸਨਲ ਗੁਰੂ ਘਰ ਬਣਾਇਆ, ਇਦਾਂ ਦੀ ਵੀ ਗੱਲ ਆ? ਹਾਂਜੀ ਨਹੀਂ, ਇਹ ਤਾਂ ਜੀ ਹਾਂਜੀ ਪਤਾ ਨਹੀਂ ਹੁਣ ਕੀ ਇਹਨਾਂ ਦਾ ਸੀਗਾ, ਕਿਉਂਕਿ ਜਦੋਂ ਸ਼ੁਰੂ ਹੋਇਆ ਗੁਰਦੁਆਰਾ, ਇਹ ਬਿਲਡਰ ਨੇ ਜ਼ਮੀਨ ਦਿੱਤੀ ਸੀ 2018 'ਚ। ਇਹ ਸਿੰਘਾਂ ਨੇ ਜਿਹੜੇ ਹੁਣ ਪ੍ਰਬੰਧ ਸਾਂਭ ਰਹੇ ਆ, ਇਹਨਾਂ ਨੇ ਆਪ ਆ ਕੇ ਕਿਹਾ ਵੀ ਅਸੀਂ ਸੇਵਾ ਕਰਾਵਾਂਗੇ, ਵੀ ਸਾਨੂੰ ਸੇਵਾ ਦਿੱਤੀ ਜਾਵੇ ਬਿਲਡਿੰਗ ਬਣਾਉਣ ਦੀ। ਜੀ ਵੀ ਬਿਲਡਿੰਗ ਜੀ ਜਦੋਂ ਬਣ ਗਈ ਉਦੋਂ ਵੀ ਸੰਗਤ ਜਿਸ ਤਰ੍ਹਾਂ ਚਾਹੂਗੀ ਉਸ ਤਰ੍ਹਾਂ ਆਪਣਾ ਚੁਣ ਲੂਗੀ ਜਿਹੜੇ ਸਿੰਘਾਂ ਨੇ ਸੇਵਾ ਕਰਨੀ ਹੈ। ਤੇ ਅਸੀਂ ਸਾਰਿਆਂ ਨੇ ਉਦੋਂ ਜੀ ਫਿਰ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜੀ ਗੁਰਦੁਆਰੇ ਵਾਸਤੇ, ਕਿਉਂਕਿ ਜ਼ਮੀਨ ਤਾਂ ਜੀ ਬਿਲਡਰ ਨੇ ਫ੍ਰੀ ਦਿੱਤੀ ਸੀਗੀ। ਤੇ ਉਹ ਲੈਂਡ ਟਰਾਂਸਫਰ ਜਦੋਂ ਹੋਈ ਤੇ ਉਹਦਾ ਸਾਨੂੰ ਪਤਾ ਨਹੀਂ ਜੀ, ਇਹਨਾਂ ਨੇ ਕੋਈ ਟਰਸਟ ਬਣਾਇਆ ਤੇ ਉਹ ਟਰਸਟੀ ਇਹ ਬਣ ਗਏ ਜਿਹੜੇ ਪ੍ਰਬੰਧ ਹੁਣ ਸਾਂਭ ਰਹੇ ਜੀ ਆ ਗੁਰਦੁਆਰੇ ਦਾ। ਉਹ ਜੀ ਸਾਨੂੰ ਹੁਣ ਜਦੋਂ ਗੁਰਦੁਆਰਾ ਖੁੱਲਣ ਤੋਂ ਬਾਅਦ ਹੀ ਪਤਾ ਲੱਗਿਆ ਜੀ ਵੀ ਉਹ ਪ੍ਰਾਈਵੇਟ ਪ੍ਰਾਪਰਟੀ, ਵੀ ਟਰਸਟ ਦੇ ਮੈਂਬਰ ਇਹ ਬਣ ਗਏ ਹੁਣ, ਵੀ ਕਮੇਟੀ ਜਿਹੜੀ ਮਰਜ਼ੀ ਆਵੇ ਹੁਣ ਟਰਸਟੀ ਇਹਨਾਂ ਨੇ ਰਹਿਣਾ ਵਾ। ਜੀ ਤੇ ਇਹਦੇ ਕਰਕੇ ਹੁਣ ਉਹਦੇ ਕਰਕੇ ਅਸੀਂ ਜਦੋਂ ਅਸੀਂ ਮਾਇਆ ਮਤਲਬ ਸੇਵਾ ਦੇ ਰਹੇ ਹਾਂ ਜਿਹੜੇ ਗੁਰਦੁਆਰੇ ਬਣਾਉਣ ਦੀ, ਜਿਹੜੇ ਵੀ ਪਰਿਵਾਰ ਇੱਥੇ 2018 ਤੋਂ, ਮੈਂ 17 ਚ ਮੂਵ ਹੋਇਆ ਸੀਗਾ ਇੱਥੇ, ਤੇ ਆਪਾਂ ਜੀ 2018 ਤੋਂ ਸੇਵਾ ਨਿਭਾ ਰਹੇ ਆ, ਸਾਰੀ ਨਾਲ ਸਹਿਯੋਗ ਕਰ ਰਹੇ ਆ ਇਹਨਾਂ ਦਾ, ਜਿਹੜੇ ਵੀ ਗੁਰਦੁਆਰੇ ਜਿਨ੍ਹਾਂ ਨੇ ਜੀ ਬਿਲਡਿੰਗ ਬਣਾਈ ਆ, ਜਿਹੜੇ ਹੁਣ ਪ੍ਰਬੰਧ ਸਾਂਭ ਰਹੇ ਨੇ। ਜੀ ਸੋ ਤੁਸੀਂ ਕਹਿ ਰਹੇ ਹੋ ਕਿ ਬਿਲਡਰ ਨੇ ਜਗ੍ਹਾ ਦਿੱਤੀ ਆ, ਉਹਨੇ ਉਹਦੇ ਕੋਈ ਪੈਸੇ ਨਹੀਂ ਲਏ। ਓਬਵੀਅਸਲੀ ਉਹਨੇ ਸਿੱਧੇ ਤੌਰ ਤੇ ਗੁਰੂ ਘਰ ਦੀ ਜਗ੍ਹਾ ਲਈ ਪੈਸੇ ਨਹੀਂ ਲਈ, ਪਰ ਜਿਹੜੇ ਉਹਨੇ ਆਲੇ ਦੁਆਲੇ ਉੱਥੇ ਕਲੋਨੀ ਵੇਚੀ ਆ ਜਿਹੜੀ ਕੱਟ ਕੇ, ਜਿਹੜੇ ਘਰ ਬਣੇ ਨੇ ਉਹ ਐਡ ਕੀਤੇ ਨੇ। ਫ੍ਰੀ ਤਾਂ ਕੋਈ ਕੁਝ ਨਹੀਂ ਦਿੰਦਾ ਕਿਸੇ ਨੂੰ। ਸੋ ਉਹਦਾ ਨਹੀਂ ਮੈਨੂੰ ਬਿਲਕੁਲ ਸਮਝ ਨਹੀਂ ਆਈ ਬਿਲਕੁਲ ਵੀ ਟਰਸਟ ਕਿਵੇਂ ਬਣ ਸਕਦਾ, ਵੀ ਜਿਹੜੀ ਜਗ੍ਹਾ ਆਲਰੇਡੀ ਫ੍ਰੀ ਆ ਤੇ ਜਿਹੜੀ ਉੱਤੇ ਇਮਾਰਤ ਗੁਰੂ ਘਰ ਦੀ ਬਣੀ ਬਿਲਡਿੰਗ ਬਣੀ ਆ, ਉਹ ਸਾਰੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਬਣੀ ਹੈਗੀ ਆ। ਹੋ ਸਕਦਾ ਕਿਸੇ ਨੇ 1000 ਦੇ ਦਿੱਤਾ ਹੋਵੇ, ਕਿਸੇ ਨੇ $100 ਦੇ ਦਿੱਤਾ ਹੋਵੇ, ਜਾਂ ਕਿਸੇ ਨੇ 10,000 ਦੇ ਦਿੱਤਾ ਹੋਵੇ। ਉਹਦੇ ਨਾਲ ਟਰਸਟ ਬਣਾਉਣ ਵਾਲੀ ਤਾਂ ਗੱਲ ਨਹੀਂ ਬਣ ਜਾਂਦੀ।
ਇਹ ਬੜੀ, ਵੈਸੇ ਗੱਲ ਤਾਂ ਆਪਾਂ ਕਿਸੇ ਹੋਰ ਟੌਪਿਕ ਤੇ ਕਰ ਰਹੇ ਸੀ, ਤੁਸੀਂ ਇਹ ਬੜੀ ਜਿਹੜੀ ਆ ਗਹਿਰੀ ਪਰਤ ਖੋਲਤੀ ਆ। ਔਰ ਇਹਦੇ ਬਾਰੇ ਮੈਂ ਚਾਹੁੰਦਾ ਥੋੜੀ ਜਿਹੀ ਹੋਰ ਗੱਲ ਕਰੀਏ ਕਿ ਅੱਛਾ ਹੁਣ ਚਲੋ ਇਹ ਤਾਂ ਟਰਸਟ ਦੀ ਗੱਲ ਹੋ ਗਈ, ਔਰ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਬੇਨਤੀ ਕਰੂੰਗਾ ਕਿ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਦਿਲ ਦੀਆਂ ਗੱਲਾਂ, ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ, ਤੇ ਮੇਰੇ ਨਾਲ ਜੁੜੇ ਹੋਏ ਨੇ ਜਿਹੜੇ ਵੀਰ ਪੰਥਕ ਸੇਵਾ ਦਲ ਵੁੱਡਸਟਾਕ ਤੋਂ ਸਰਦਾਰ ਪ੍ਰਵਿੰਦਰ ਸਿੰਘ ਤੇ ਸਰਦਾਰ ਹਰਸਿਮਰਨ ਸਿੰਘ ਜੀ। ਸੋ ਅਸੀਂ ਤਾਂ ਗੱਲ ਕਰ ਰਹੇ ਸੀ ਕਿ ਵੀ ਸਿੱਖ ਲੀਡਰਸ਼ਿਪ ਆ ਜਿਹੜੀ ਉਹ ਕਿਵੇਂ ਡਿਵੈਲਪ ਹੋਵੇ, ਕਿਵੇਂ ਐਮਰਜ ਹੋਵੇ, ਪਰ ਇਹਨਾਂ ਦੀਆਂ ਗੱਲਾਂ ਤੋਂ ਇਹ ਲੱਗ ਰਿਹਾ ਕਿ ਲੋਕਲ ਕੁਝ ਇਸ਼ੂ ਐਸੇ ਨੇ ਜਿਹੜੀ ਇਹ ਗੱਲ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰ ਰਹੀ। ਸੋ ਟਰਾਂਸਪਾਸਿੰਗ ਦਾ ਤੁਹਾਡੇ ਤੇ ਉਹਨਾਂ ਨੇ ਪੁਲਿਸ ਨੂੰ ਕਹਿ ਕੇ ਚਾਰਜ ਲਵਾਤਾ ਕਿ ਸਿਰਫ ਇਸ ਲਈ ਵੀ ਉਹਨਾਂ ਨੇ, ਤੁਸੀਂ ਉਹਨਾਂ ਦੇ ਕਹੇ ਤੇ ਖਾਲਿਸਤਾਨ ਦੇ ਜਿਹੜੇ ਝੰਡੇ ਆ ਉਹ ਨਹੀਂ ਲਾਏ। ਸੋ ਉਹਨਾਂ ਨੂੰ ਕੀ ਉਹਦੇ ਚ ਪ੍ਰੋਬਲਮ ਹੈਗੀ ਆ ਖਾਲਿਸਤਾਨ ਦੇ ਝੰਡਿਆਂ ਤੋਂ, ਮਾੜਾ ਜਿਹਾ ਦੱਸੋਗੇ? ਮਤਲਬ ਕੀ ਹਾਂਜੀ, ਇੱਕ ਦੋ ਗੱਲਾਂ ਹੋਰ ਵੀ ਤੁਹਾਡੇ ਨਾਲ ਹਾਂਜੀ ਚਾਹੁੰਦਾ। ਪ੍ਰਵਿੰਦਰ ਸਿੰਘ, ਹਾਂਜੀ ਹਾਂਜੀ, ਚਲੋ ਦੱਸੋ ਤੁਸੀਂ। ਪਿੱਛੇ ਜਦੋਂ ਜਿਹੜੇ ਸਮਾਗਮ, ਇੱਕ ਕਾਲ ਆ, ਇੱਕ ਮਿੰਟ ਜਿਹੜੇ ਆਪਾਂ ਕਾਲ ਲੈ ਲਈਏ। ਹਾਂਜੀ ਲੈ ਲਓ ਜੀ। ਹਾਂਜੀ ਹਾਂਜੀ, ਮੈਂ ਮਾਫੀ ਚਾਹੁੰਦਾ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 0009 ਤੁਹਾਡੇ ਨੰਬਰ ਨੇ। ਖਾਲਸਾ ਵਾਹਿਗੁਰੂ ਜੀ। ਹਾਂਜੀ ਜੀ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ, ਜਿਹੜੀ ਗੁਰੂ ਘਰ ਦੀ ਇਮਾਰਤ ਹੁੰਦੀ ਆ, ਗੁਰੂ ਘਰ ਜਿਹੜਾ ਹੁੰਦਾ ਉਹ ਸਾਰੇ ਕਮਿਊਨਿਟੀ ਦਾ ਸਾਂਝਾ ਹੁੰਦਾ। ਇਹ ਤਾਂ ਗੱਲ ਪਹਿਲੀ ਵਾਰੀ ਸੁਣੀ ਆ ਵੀ ਜੇ ਕਿਸੇ ਨੇ ਦੁੱਕੀ ਦਿੱਤੀ ਹੈ ਜਾਂ ਨਹੀਂ ਦਿੱਤੀ, ਇਹ ਤਾਂ ਬੜੀ ਜਿਹੜੀ ਆ ਚੰਬੇ ਵਾਲੀ ਗੱਲ ਆ। ਸੋ ਝੰਡਿਆਂ ਤੋਂ ਇਹ ਥੋੜਾ ਜਿਹਾ, ਕਿਉਂਕਿ ਪਰਤਾਂ ਕਿਸੇ ਹੋਰ ਪਾਸੇ ਖੁੱਲਦੀਆਂ ਨਜ਼ਰ ਆ ਰਹੀਆਂ ਜੀ ਇਹ, ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਤੁਸੀਂ ਪ੍ਰੋਗਰਾਮ ਰੱਖਣੇ ਚਾਹੁੰਦੇ ਸੀ ਜੂਨ 84 ਦੇ ਸੰਬੰਧ ਦੇ ਵਿੱਚ, ਸ਼ਹੀਦਾਂ ਦੇ ਸੰਬੰਧ ਦੇ ਵਿੱਚ, ਬਟ ਕਮੇਟੀ ਤੁਹਾਨੂੰ ਰੋਕ ਰਹੀ ਆ ਤੇ ਝੰਡੇ ਲਾਉਣ ਦੀ ਇਵਜ ਵਜੋਂ ਤੁਹਾਨੂੰ ਉਹਨਾਂ ਨੇ ਪੁਲਿਸ ਸੱਦ ਕੇ ਉੱਥੋਂ ਬਾਹਰ ਕਢਾਇਆ। ਤਾਂ ਇਹਦਾ ਮਤਲਬ ਆ ਕੁਛ ਨਾ ਕੁਛ ਕੰਪਰੋਮਾਈਜ਼ ਹੈ ਜਿਹੜਾ ਅਸੀਂ ਕੈਨੇਡਾ ਦੇ ਵਿੱਚ ਭੁਗਤ ਰਹੇ ਹਾਂ। ਇਹ ਟਰਾਂਸਨੈਸ਼ਨਲ ਰਿਪਰੈਸ਼ਨ ਵੱਲ ਵੀ ਇਸ਼ਾਰਾ ਕਰਦਾ ਕਿ ਤੁਸੀਂ ਇੱਕ ਜਿਹੜਾ ਗੁਰੂ ਘਰ ਬੇਸਿਕਲੀ ਪਬਲਿਕ ਪਲੇਸ ਹੋ ਜਾਂਦਾ ਜਦੋਂ ਸਾਰੀ ਸੰਗਤ ਦਾ ਸਾਂਝਾ, ਪਬਲਿਕ ਪਲੇਸ ਦੇ ਉੱਤੇ ਕਿਸੇ ਦੇ ਮਤਲਬ ਹੱਕ ਦੇ ਉੱਤੇ ਜਿਹੜਾ ਉਹਦਾ ਰਾਈਟ ਆਫ ਫਰੀडम ਆ, ਫਰੀडम ਆਫ ਸਪੀਚ ਆ, ਉਹਦੇ ਵਿੱਚ ਇਹ ਸਾਰਾ ਆਉਂਦਾ ਕਿ ਤੁਸੀਂ ਔਰ ਇਹ ਕੈਨੇਡਾ 'ਚ ਬੈਨ ਨਹੀਂ ਨੇ, ਇਹ ਵੀ ਦੱਸਣਾ ਚਾਹੁੰਦੇ ਹਾਂ ਅਸੀਂ ਪਿਛਲੇ ਵੀਕ ਪਾਰਲੀਮੈਂਟ ਦੇ ਉੱਤੇ, ਉਸ ਤੋਂ ਵੱਡਾ ਤਾਂ ਕੁਝ ਨਹੀਂ ਹੈ ਨਾ ਕੋਈ ਕਾਨੂੰਨ ਕੈਨੇਡਾ ਦਾ, ਪਾਰਲੀਮੈਂਟ ਦੇ ਵਿੱਚ ਹੀ ਜਾ ਕੇ ਉੱਥੇ ਪ੍ਰੋਗਰਾਮ ਕਰਕੇ ਆਏ ਆ। ਖਾਲਿਸਤਾਨ ਦੇ ਝੰਡੇ ਵੀ ਲੱਗੇ ਨੇ, ਖਾਲਿਸਤਾਨ ਦੇ ਨਾਅਰੇ ਵੀ ਲੱਗੇ ਨੇ, ਔਰ ਖਾਲਿਸਤਾਨ ਦੇ ਸੰਬੰਧ ਦੇ ਵਿੱਚ ਸਾਰੀ ਸਾਡੀ ਜਿੰਨੀ ਮੁਹਿੰਮ ਆ ਉਹਦੇ ਬਾਰੇ ਗੱਲਬਾਤ ਹੋਈ ਆ। ਸੋ ਇਹ ਕਮੇਟੀ ਨੂੰ ਉਚੇਚਾ ਤੌਰ ਤੇ ਇਹ ਜੇ ਇਹ ਤਕਲੀਫ ਹੈਗੀ ਆ ਤਾਂ ਮੇਰਾ ਖਿਆਲ ਆ ਉਹਨਾਂ ਨੂੰ ਵੀ ਅਸੀਂ ਮੌਕਾ ਦੇਵਾਂਗੇ, ਆਪਣਾ ਪੱਖ ਉਹਨਾਂ ਨੂੰ ਰੱਖਣਾ ਚਾਹੀਦਾ ਕਿ ਕੀ ਵਜ੍ਹਾ, ਕੀ ਉਹ ਕੰਪਰੋਮਾਈਜ਼ ਹੋਏ ਨੇ ਜਾਂ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਹੈ, ਤਾਂ ਅਸੀਂ ਜ਼ਰੂਰ ਉਹਨਾਂ ਦੀ ਹੈਲਪ ਵੀ ਕਰਾਂਗੇ। ਸਿੱਖਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਸਾਡੇ ਵਕੀਲ ਨੇ ਜਿਹੜੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਕੰਮ ਕਰ ਰਹੇ ਨੇ। ਤੇ ਜੇ ਤੁਹਾਨੂੰ ਭਾਈ ਸਾਹਿਬ, ਜੇ ਕਮੇਟੀ ਵਾਲੇ ਜਿਹੜੇ ਵੀਰ ਨੇ ਉੱਥੇ ਪ੍ਰਬੰਧ ਚਲਾ ਰਹੇ ਨੇ, ਜੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਥ੍ਰੈਟ ਆ ਤਾਂ ਤੁਸੀਂ ਕੌਮ ਦੇ ਨਾਲ ਗੱਲ ਕਰੋ, ਕੌਮ ਤੁਹਾਡੇ ਨਾਲ ਖੜੇਗੀ। ਪਰ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿ ਉੱਥੇ ਤੁਸੀਂ ਕਿਤਾਬਾਂ ਨਹੀਂ, ਮਤਲਬ ਉਹ ਸਟਾਲ ਨਹੀਂ ਲੱਗਣ ਦੇਣਾ, ਜਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਬੁਲਾਰਿਆਂ ਨੂੰ ਨਹੀਂ ਬੋਲਣ ਦੇਣਾ, ਤੁਸੀਂ ਆਪਣੇ ਹਿਸਾਬ ਨਾਲ ਚਲਾਓਗੇ, ਤੇ ਜਾਂ ਤੁਹਾਨੂੰ ਝੰਡਿਆਂ ਤੋਂ ਪ੍ਰੋਬਲਮ ਆ ਤਾਂ ਸਾਨੂੰ ਦੱਸੋ ਤਾਂ ਸਹੀ ਖੁੱਲ ਕੇ ਵੀ ਕੀ ਪ੍ਰੋਬਲਮ ਆ, ਕੀ ਥ੍ਰੈਟ ਆ ਤੁਹਾਨੂੰ, ਜਾਂ ਫਿਰ ਤੁਸੀਂ ਕਿਸੇ ਥ੍ਰੈਟ ਦੇ ਅਧੀਨ ਨਹੀਂ ਹੈ, ਤੁਸੀਂ ਕਿਸੇ ਲਾਲਚ ਦੇ ਅਧੀਨ ਜਾਂ ਕਿਸੇ ਆਪਣੇ ਪਰਸਨਲ ਮਫਾਦ ਦੇ ਅਧੀਨ ਇਹ ਕੰਮ ਕਰ ਰਹੇ ਹੋ। ਤੋ ਸਰਦਾਰ ਪ੍ਰਵਿੰਦਰ ਸਿੰਘ ਜੀ, ਹੋਰ ਥੋੜਾ ਜਿਹਾ ਦੱਸੋ ਵੀ ਉਹ ਕੀ ਗੱਲਬਾਤ, ਇਹ
ਤੁਹਾਨੂੰ ਕਿਉਂ ਇਹਨਾਂ ਨੇ ਕਿਹਾ, ਤੁਹਾਡੀ ਜੇ ਕੋਈ ਉਹਨਾਂ ਨਾਲ ਗੱਲਬਾਤ ਹੋਈ ਆ, ਬਾਅਦ ਚ ਤੁਹਾਡੀ ਕੋਈ ਗੱਲ ਹੋਈ ਆ ਉਹਨਾਂ ਦੇ ਨਾਲ? ਪਰਵਿੰਦਰ ਸਿੰਘ ਜੀ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜੀ, ਮੈਨੂੰ ਆਵਾਜ਼ ਨਹੀਂ ਆ ਰਹੀ ਪਰਵਿੰਦਰ ਸਿੰਘ ਉਹਨਾਂ ਦੀ। ਟੈਕਨੀਕਲ ਟੀਮ ਨੂੰ ਮੈਂ ਬੇਨਤੀ ਕਰਦਾ ਜੀ, ਮੈਨੂੰ ਸਰਦਾਰ ਪਰਵਿੰਦਰ ਸਿੰਘ ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਥੋੜਾ ਜਿਹਾ ਦੇਖਿਓ ਕੀ ਹੋ ਰਿਹਾ। ਤੇ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜੀ, ਇਹ ਬੜੀਆਂ ਪੰਥ ਵਿਰੋਧੀ ਨੇ, ਪੰਥ ਘਾਤਕ ਨੇ। ਕਿ ਤੁਸੀਂ ਜਿਹੜਾ ਹਜੇ 2 ਮਹੀਨੇ ਨਹੀਂ ਹੋਏ ਕਮੇਟੀ ਬਣੀ ਨੂੰ ਜਾਂ ਗੁਰੂ ਘਰ ਦੀ ਉਸਾਰੀ ਹੋਈ ਨੂੰ, ਤੇ ਕੁਝ ਬੰਦੇ ਉਹਦੇ ਤੇ ਆਪਣਾ ਵਾਅਦਾ ਜਿਹੜਾ ਆਪਣਾ ਦਾਵਾ ਪੇਸ਼ ਕਰਨ ਲੱਗ ਪੈਣ ਵੀ ਇਹ ਤਾਂ ਸਾਡੀ ਪਰਸਨਲ ਟਰਸਟ ਹੈ, ਜਦ ਕਿ ਇਹ ਸਿੰਘਾਂ ਨੇ ਦੱਸਿਆ ਕਿ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਬਿਲਡਰ ਵੱਲੋਂ ਅਲਾਟ ਕੀਤੀ ਗਈ ਆ। ਸੋ ਆਬਵੀਅਸ ਆ ਵੀ ਉਹਨੇ ਜਿਹੜੇ ਘਰ ਉੱਥੇ ਆਲੇ ਦੁਆਲੇ ਬਣੇ ਉਹਨਾਂ ਨੂੰ ਚਾਰਜ ਕੀਤਾ ਹੋਏਗਾ ਉਹ ਜ਼ਮੀਨ ਬਾਰੇ। ਸੋ ਉਹਦੇ ਬਾਵਜੂਦ ਵੀ ਇਹ ਟਰਸਟ ਜਿਹੜਾ ਕਿਵੇਂ ਮਿਲੀ ਭੁਗਤ ਦੇ ਨਾਲ ਇਹ ਟਰਸਟ ਬਣ ਗਿਆ, ਤੇ ਇਹ ਪ੍ਰਾਪਰਟੀ ਹੁਣ ਦਾਵਾ ਕੀਤਾ ਜਾ ਰਿਹਾ ਕਿ ਇਹ ਪਰਸਨਲ ਆ, ਤੇ ਉਹਦੇ ਇਵਜ ਵਜੋਂ ਸਿੱਖਾਂ ਦੇ ਉੱਤੇ ਜਿਹੜੇ ਨੇ ਉਹ ਟ੍ਰੈਸਪੈਸਿੰਗ ਦੇ ਜਿਹੜੇ ਉਹ ਚਾਰਜ ਲਵਾਏ ਜਾ ਰਹੇ ਨੇ। ਸੋ ਮੇਰੀ ਆਵਾਜ਼ ਆ ਰਹੀ ਹੈ ਪ੍ਰਵਿੰਦਰ ਸਿੰਘ ਜੀ? ਮੈਂ ਟੈਕਨੀਕਲ ਟੀਮ ਨੂੰ ਫੇਰ ਬੇਨਤੀ ਕਰਦਾ ਜੀ, ਆਵਾਜ਼ ਨਹੀਂ ਆ ਰਹੀ ਮੈਨੂੰ ਇਹਨਾਂ ਦੀ। ਉਦੋਂ ਤੱਕ ਇਹ ਕਾਲ ਆ, ਆਪਾਂ ਕਾਲ ਲੈਂਦੇ ਆ, ਤੇ ਜਰੂਰ ਇਸ ਗੱਲ ਵੱਲ ਦੇਖੋ ਥੋੜਾ ਜਿਹਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 56 55 ਤੁਹਾਡੇ ਨੰਬਰ ਨੇ ਜੀ, ਆਖਰੀ 4। ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਜੀ 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 ਸਿੰਘਾਂ ਨੂੰ ਸਿਰਫ ਇੱਕ ਪੰਥ ਵੱਲੋਂ ਹੀ ਆ, ਜਾਣੀ ਕਿ ਇਹ ਬਹੁਤ ਸ਼ਾਬਾਸ਼ੀ ਵਾਲਾ ਕੰਮ ਹੈ। ਕੈਸਕਰੀ ਚ ਇੱਕ ਸਿੰਘ ਸੀ, ਉਹਦਾ ਨਾਮ ਸੀ ਭਾਈ ਗੁਰਚਰਨ ਸਿੰਘ ਜੀ। ਉਹਨਾਂ ਕਾਲ ਜੋ ਪੂਰੇ ਹੋ ਗਏ ਬਜ਼ੁਰਗ ਹੋ ਕੇ ਜੀ। ਸੇਮ ਇਹਨਾਂ ਵਾਲਾ ਹੀ ਮਸਲਾ ਉਹਨਾਂ ਦਾ ਸੀਗਾ। ਉਹ ਕੁਝ ਗਲਤ ਗੱਲਾਂ ਦੇ ਵਿੱਚ ਗੁਰਦੁਆਰਾ ਦੇ ਵਿੱਚ ਆਵਾਜ਼ ਉਠਾਉਂਦੇ ਸੀਗੇ ਜੀ। ਉਹਨਾਂ ਨੂੰ ਗੁਰਦੁਆਰੇ ਦੇ ਵਿੱਚ ਸਟਾਲ ਲਾਉਣਾ ਉਠਾ ਦਿੱਤਾ ਗਿਆ। ਫਿਰ ਉਹ ਆਪ ਦੀ ਬੈਨ ਲੈ ਕੇ ਆ ਗਏ ਉਹ ਜਿੱਥੇ ਪਾਰਕਿੰਗ ਲਾਉਣ ਚ। ਜੀ। ਫਿਰ ਉਹਨਾਂ ਦੇ ਟ੍ਰੈਸਪਾਸਿੰਗ ਲੱਗੀ ਤੇ ਫਿਰ ਉਹ ਸਾਰੀ ਉਮਰ ਉਹਨਾਂ ਨੂੰ ਕਿਤਾਬਾਂ ਲਾਉਣ ਦਾ ਸਟਾਲ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਗੁਰਦੁਆਰੇ ਦੇ ਵਿੱਚ। ਜੀ। ਇਹ ਗੱਲ ਹੈ ਜੀ। ਸੋ ਇਦਾਂ ਦੀਆਂ ਘਟਨਾਵਾਂ ਸਿਰਫ ਇਸ ਕਰਕੇ ਹੁੰਦੀਆਂ ਕਿ ਅਸੀਂ ਜਿਹੜਾ ਗੁਰੂ ਸਾਹਿਬ ਦਾ ਇੱਕ ਸਿਧਾਂਤ ਆ, ਮਨ ਨੀਵਾਂ ਮਤ ਉੱਚੀ, ਪਰ ਕਮੇਟੀ ਵਾਲੇ ਜਦੋਂ ਜਿਹੜਾ ਵੀ ਮੈਂਬਰ ਬਣ ਜਾਏ, ਪਤਾ ਨਹੀਂ ਕੱਲ ਨੂੰ ਜੇ ਮੈਂ ਵੀ ਬਣ ਜਾ, ਸਾਡੇ ਦਿਮਾਗ 'ਚ ਹੰਕਾਰ ਹੀ ਇੰਨਾ ਕਾ ਜਾਂਦਾ ਕੁਰਸੀ ਦਾ, ਜੀ। ਅਸੀਂ ਦੂਜੇ ਬੰਦੇ ਦੀ ਮਤ ਨੂੰ ਸੁਣਨਾ ਹੀ ਨਹੀਂ ਚਾਹੁੰਦੇ, ਹਾਲਾਂਕਿ ਹੈ ਉਹ ਸਾਡੇ ਨਾਲ ਦਾ ਹੀ। ਜੀ। ਸੋ ਇਹ ਬਹੁਤ ਵਧੀਆ ਉਪਰਾਲਾ ਵਾ ਸਿੰਘਾਂ ਦਾ। ਮੈਂ ਸਿਰਫ ਫੋਨ ਕਰਕੇ ਤਾਂ ਦੱਸਿਆ ਵੀ ਇਹ ਘਟਨਾ ਸਾਡੀ ਕੈਸਕਰੀ 'ਚ ਵੀ ਹੋਈ ਸੀ। ਜੀ। ਨਾਮ ਵੀ ਦੱਸ ਦੋ, ਬਜ਼ੁਰਗ ਸਿੰਘ ਕਰੋਨਾ ਕਾਲ 'ਚ ਪੂਰੇ ਹੋ ਗਏ। ਫਿਰ ਉਹਨਾਂ ਨੇ ਆਪਣੀ ਵੇਹ ਲਿਆ, ਵੇਹ ਦੇ ਵਿੱਚ ਸਾਰੀ ਉਮਰ ਉਹਨਾਂ ਨੇ ਕਿਤਾਬਾਂ ਵੰਡੀਆਂ। ਉੱਥੇ ਗਾਤਰੇ ਕਕਾਰ ਹੋਰ ਬਹੁਤ ਕੁਝ ਮਿਲਦਾ ਸੀ, ਬਹੁਤ ਮਾਮੂਲੀ $2-4 ਦੇ ਉੱਤੇ $5 ਦਾ ਉਹਨਾਂ ਨੇ ਗਾਤਰਾ ਦੇ ਦੇਣਾ, ਸ਼੍ਰੀ ਸਾਹਿਬ ਦੇ ਦੇਣੀ, ਹੈ ਨਾ ਜੀ। ਸੋ ਇਹ ਚੀਜ਼ਾਂ ਆਮ ਹੁੰਦੀਆਂ ਨੇ, ਪਰ ਇਹ ਹੌਸਲਾ ਨਾ ਛੱਡਣ, ਗੁਰੂ ਸਾਹਿਬ ਸਮਰੱਥ ਨੇ ਮਦਦ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਲ ਕਰਨ ਦੇ ਲਈ। ਸੋ ਇਹ ਬੜਾ ਅਨਫੋਰਚੂਨੇਟ ਹੈ ਜੀ। ਮੈਂ ਟੈਕਨੀਕਲ ਟੀਮ ਨੂੰ ਫੇਰ ਬੇਨਤੀ ਕਰੂੰਗਾ ਜੀ ਕਿ ਮੇਰੇ ਕੋਲ ਆਵਾਜ਼ ਨਹੀਂ ਆ ਰਹੀ। ਸਿੰਘ ਸਾਹਿਬ, ਤੁਸੀਂ ਤੁਹਾਡੇ ਚੋਂ ਕੋਈ ਵੀ ਸਿੰਘ ਮੇਰੀ ਆਵਾਜ਼ ਸੁਣ ਰਿਹਾ? ਪ੍ਰਵਿੰਦਰ ਸਿੰਘ ਜਾਂ ਹਰਸਿਮਰਨ ਸਿੰਘ? ਆਪਾਂ ਗੱਲਬਾਤ ਨੂੰ ਅੱਗੇ ਜਾਰੀ ਰੱਖੀਏ। ਹਾਂਜੀ ਹਾਂਜੀ ਵੀਰ ਜੀ, ਮੈਨੂੰ ਆ ਰਹੀ ਆਵਾਜ਼ ਸੁਣ ਤੁਹਾਡੀ। ਹਾਂਜੀ ਹਾਂਜੀ। ਸੋ ਹਰਸਿਮਰਨ ਸਿੰਘ ਜੀ, ਇਹ ਕੀ ਤੁਹਾਡੀ ਕੋਈ ਇਹਦੇ ਬਾਰੇ ਗੱਲ ਹੋਈ ਵੀ ਉਹਨਾਂ ਨੂੰ ਐਕਚੁਅਲ ਪ੍ਰੋਬਲਮ ਕੀ ਆ? ਕਿਸੇ ਦਾ ਡਰ ਹੈ ਜਾਂ ਉਹ ਸਹਿਮਤ ਨਹੀਂ ਇਸ ਕੌਜ਼ ਦੇ ਨਾਲ, ਤੇ ਜਾਂ ਫਿਰ ਉਹਨਾਂ ਨੂੰ ਕੋਈ ਭੁਲੇਖਾ ਪੈ ਗਿਆ ਵੀ ਇਹ ਜਿਹੜਾ ਕੰਮ ਆ ਇਹ ਇਲੀਗਲ ਆ? ਜੇ ਕੋਈ ਇਦਾਂ ਦੀ ਗੱਲ ਆ ਤਾਂ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਆ, ਜਾਂ ਸਾਡੀ ਹੋਰ ਕਿਸੇ ਵਕੀਲ ਨਾਲ ਆਪਣੀ ਕਮਿਊਨਿਟੀ ਦੇ ਨਾਲ ਗੱਲ ਕਰਾ ਸਕਦੇ ਉਹਨਾਂ ਦੀ, ਕੋਈ ਇਹ ਕੋਈ ਕੈਨੇਡਾ ਦੇ ਵਿੱਚ ਇਹ ਇਲੀਗਲ ਗੱਲ ਨਹੀਂ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਜਿਹਦੇ ਕਰਕੇ ਤੁਹਾਨੂੰ ਉੱਥੋਂ ਬੈਨ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਹਾਂਜੀ, ਨਹੀਂ ਆਪਾਂ ਉਹਨਾਂ ਨੂੰ ਜਦੋਂ ਬੁੱਕਸ ਬਾਰੇ ਪੁੱਛਿਆ, ਪਿਛਲੀ ਵਾਰ ਵੀ ਆਪਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀਗਾ, ਉਦੋਂ ਵੀ ਆਪਾਂ ਕਿਤਾਬਾਂ ਲਾਈਆਂ ਸੀਗੀਆਂ। ਉਦੋਂ ਤੋਂ ਹੀ ਉਹਨਾਂ ਨੂੰ ਥੋੜਾ ਜਿਹਾ ਪ੍ਰੋਬਲਮ ਸੀਗਾ, ਕਹਿੰਦੇ ਤੁਸੀਂ ਕਿਤਾਬਾਂ ਲਾ ਲਓ ਜੀ, ਝੰਡੇ ਨਾ ਲਾਇਓ, ਬਟ ਖਾਲਿਸਤਾਨ ਦੇ ਝੰਡੇ ਨਹੀਂ ਲੱਗਣੇ ਚਾਹੀਦੇ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਬਹਿ ਕੇ ਵਿਚਾਰ ਕਰ ਲਓ ਵੀ ਸਾਨੂੰ
ਦੱਸ ਦਿਓ ਕੀ ਤੁਹਾਨੂੰ ਪ੍ਰੋਬਲਮ ਹੈਗੀ ਆ ਜਾਂ ਵੀ ਕੁਝ। ਉਹਨਾਂ ਦੇ ਵਿੱਚੋਂ ਹੀ 2 ਕੁ ਜਣੇ ਨੇ ਕਿਹਾ, ਕਹਿੰਦੇ ਸਾਨੂੰ ਪਿੱਛੇ ਜਵਾਬ ਦੇਣਾ ਪੈਂਦਾ ਵਾ। ਤੇ ਆਪਾਂ ਵੀ ਉਹਨਾਂ ਨੂੰ ਪੁੱਛਿਆ ਵੀ, ਜੀ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕਿਹਨੂੰ ਜਵਾਬ ਦੇਣਾ, ਤੁਸੀਂ ਕੀ ਮਤਲਬ ਹੈਗਾ, ਸਾਨੂੰ ਪੂਰਾ ਖੁੱਲ ਕੇ ਦੱਸ ਦਿਓ। ਫਿਰ ਉਹ ਕਹਿੰਦੇ ਜੀ ਨਹੀਂ ਜੀ, ਖਾਲਿਸਤਾਨ ਨਾਲ ਤਾਂ ਸਹਿਮਤ ਆ, ਬਟ ਜੇ ਝੰਡੇ ਲਾਵਾਂਗੇ ਤਾਂ ਇੱਥੇ ਬਾਹਰ ਗੋਰੇ ਹਮਲੇ ਕਰ ਦਿੰਦੇ ਆ, ਸਾਨੂੰ ਗੋਰਿਆਂ ਵੱਲੋਂ ਧਮਕੀਆਂ ਆ ਰਹੀਆਂ ਨੇ। ਤੇ ਸਾਨੂੰ ਕਹਿੰਦੇ ਜਿੱਦਾਂ ਨਿਊਜ਼ੀਲੈਂਡ ਹਮਲਾ ਹੋਇਆ ਓਦਾਂ ਗੋਰੇ ਗੁਰਦੁਆਰੇ ਤੇ ਹਮਲਾ ਕਰ ਸਕਦੇ ਆ, ਤਾਂ ਕਰਕੇ ਨਹੀਂ ਅਸੀਂ ਝੰਡੇ ਲਾਉਣ ਦੇਣੇ। ਤੇ ਨਹੀਂ, ਏਦਾਂ ਦੇ ਨਿਊਜ਼ੀਲੈਂਡ ਸਾਨੂੰ ਜਿਹੜਾ ਹਮਲਾ ਬਹਾਨੇ ਹੋਇਆ ਜਿਹੇ ਲਾ ਉੱਥੇ ਰਹੇ। ਨਿਊਜ਼ੀਲੈਂਡ ਕਿਹੜਾ ਹਮਲਾ ਹੋਇਆ? ਮੇਰੇ ਧਿਆਨ 'ਚ ਨਹੀਂ ਕੋਈ ਗੁਰਦੁਆਰੇ ਤੇ ਹਮਲਾ ਹੋਇਆ ਹੋਵੇ ਨਿਊਜ਼ੀਲੈਂਡ 'ਚ। ਉਹ ਨਹੀਂ ਨਹੀਂ, ਜੋ ਕਿਹੜੀ ਘਟਨਾ ਦੀ ਗੱਲ ਮਸਜਿਦ ਤੇ ਕਰਦੇ ਹੋ? ਹਮਲਾ ਹੋਇਆ ਸੀ, ਇੱਕ ਮਸਜਿਦ ਤੇ ਹਮਲਾ ਹੋਇਆ ਮਸਜਿਦ ਸੀ ਤੇ 3-4 ਸਾਲ ਤੇ ਪਹਿਲਾਂ। ਮਸਜਿਦ ਤੇ ਹਾਂਜੀ, ਮਸਜਿਦ ਤੇ ਕੋਈ ਖਾਲਿਸਤਾਨ ਦੇ ਝੰਡੇ ਤੇ ਨਹੀਂ ਲੱਗੇ ਹੋਏ ਸੀ? ਇਹ ਤਾਂ ਬੜੀ ਨਹੀਂ ਅਨਫੋਰਚੂਨੇਟ ਜੀ, ਉੱਥੇ ਗੱਲ ਤਾਂ ਆ ਨਹੀਂ ਤੇ ਮੈਂ, ਬੜੀ ਹਾਂਜੀ। ਇਹ ਮਤਲਬ ਜੀ। ਔਰ ਹੁਣ ਗੁਰਦੁਆਰੇ ਤਾਂ ਵਿਸਕੰਸਨ ਵੀ ਹਮਲਾ ਹੋਇਆ ਸੀ, ਉੱਥੇ ਵੀ ਝੰਡੇ ਨਹੀਂ ਸੀ ਬਾਹਰ ਲੱਗੇ ਹੋਏ। ਸੋ ਇਹ ਤਾਂ ਬੜੀ ਅਚੰਭੇ ਵਾਲੀ ਗੱਲ ਆ ਵੀ ਕਿਸ ਗੱਲ ਨੂੰ, ਇਹਦਾ ਮਤਲਬ ਵੀ ਗੱਲ ਕੁਝ ਹੋਰ ਆ, ਜਾਂ ਫਿਰ ਜੇ ਇੰਨਾ ਡਰਿਆ ਤਾਂ ਫਿਰ ਛੱਡ ਕੇ ਮਤਲਬ ਕਿਉਂ ਜ਼ਰੂਰੀ ਆ ਵੀ ਉਹਨਾਂ ਨੇ ਕਮੇਟੀ ਚਲਾਣੀ, ਪ੍ਰਬੰਧ ਚਲਾਉਣਾ, ਜੇ ਇੰਨਾ ਡਰ ਆ ਉਹਨਾਂ ਨੂੰ? ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ, ਸਿਸਟਮ ਇੱਥੇ ਪੂਰਾ ਕਾਬਲ ਆ, ਕਦੀ ਕੋਈ ਇਦਾਂ ਦਾ ਵਾਕਿਆ ਇੱਥੇ ਨਹੀਂ ਹੋਇਆ। ਤੇ ਇਹ ਵੀਰਾਂ ਨੂੰ ਕਿਉਂ ਡਰ ਆ? ਹਾਂਜੀ ਸਰਦਾਰ ਪਰਵਿੰਦਰ ਸਿੰਘ ਜੀ, ਤੁਸੀਂ ਆ ਗਏ ਹੋ ਲਾਈਨ ਤੇ। ਮੇਰਾ ਖਿਆਲ ਤੁਸੀਂ ਡਿਸਕਨੈਕਟ ਹੋ ਗਏ ਸੀ ਤੇ ਮੈਂ ਉਹ ਹਾਂਜੀ ਥੋੜਾ ਜਿਹਾ, ਹਾਂਜੀ, ਹਾਂਜੀ ਵਿੱਚੋਂ ਫੋਨ ਇੱਕ ਆ ਗਿਆ ਤਾਂ ਉਹ ਕੱਟਿਆ ਗਿਆ ਸੀ, ਹਾਂਜੀ ਵਿੱਚੋਂ। ਹਾਂਜੀ, ਜੀ ਜੀ ਤੇ ਮੈਂ ਇੱਕ ਹੋਰ ਆਪ ਜੀ ਦੇ ਗਿਆਤ ਵਾਸਤੇ ਦੱਸਦਾ ਜਾਵਾਂ ਕਿ ਪਿਛਲੇ ਸਾਲ ਜਦੋਂ ਜੂਨ ਚ ਸਮਾਗਮ ਕਰਾਇਆ ਨਾ, ਉਹ ਤੋਂ ਬਾਅਦ ਹੀ ਜਦੇ ਹੀ ਇਹਨਾਂ ਵੀਰਾਂ ਵੱਲੋਂ ਇੱਕ ਹੋਰ ਰਿਸਪੌਂਸ ਆਇਆ ਕਿ ਜਿਹੜੇ ਅੱਗੇ ਜਾਣੀ ਮੈਂਬਰਸ਼ਿਪ ਲੈਂਦੇ ਸੀ ਨਾ ਸਾਡੇ ਵੀਰ ਭਰਾ ਭੈਣਾਂ, ਉਹ ਜੀ $1100 ਦੇ ਕੇ ਮੈਂਬਰਸ਼ਿਪ ਮਿਲ ਜਾਂਦੀ ਸੀ। ਜੀ ਤੇ ਇਹਨਾਂ ਨੇ 35 ਸੱਟੇ ਮੈਂਬਰਸ਼ਿਪ ਜਿਹੜੀ ਆ ਉਹ $3500 ਕਰ ਦਿੱਤੀ ਜੀ। ਜੀ ਤੇ ਜਦੋਂ $3500 ਕੀਤੀ, ਇਹਨਾਂ ਨੂੰ ਜਦੋਂ ਕੁਐਸਚਨ ਕੀਤਾ ਗਿਆ ਤੇ ਇਹਨਾਂ ਨੂੰ ਜਵਾਬ ਆਇਆ ਕਿ ਇੱਥੇ ਕੋਈ RSS ਦੇ ਬੰਦੇ ਆ ਗਏ ਆ ਤੇ ਉਹ ਇਹਦੇ ਚ ਐਂਟਰ ਹੋ ਜਾਣਗੇ, ਤੇ ਇਸ ਕਰਕੇ ਅਸੀਂ ਇਹ ਵਧਾ ਦਿੱਤੀ ਜੀ। ਜੀ ਹੁਣ ਇਹ ਕੁਐਸਚਨ ਬਣਦਾ ਆ, ਅਸੀਂ ਤਾਂ ਆਪਣੀ ਜਥੇਬੰਦੀ ਬਣਾਈ ਹੈ ਕਿ ਸਾਡੀ ਸਿੱਖਾਂ ਦੇ ਵਿੱਚ ਜਾਣੀ ਕਿ ਜੋ ਸਿੱਖੀ ਦਾ ਪ੍ਰਚਾਰ ਹੈ ਉਹ ਹੋ ਸਕੇ, ਤੇ ਸਾਡੇ ਧਰਮ ਨਾਲ ਜੋ ਵਧੀਕੀਆਂ ਹੋ ਰਹੀਆਂ ਉਹ ਅਸੀਂ ਆਪਣੇ ਲੋਕਾਂ ਨੂੰ ਵੀ ਤੇ ਬਾਹਰਲੇ ਲੋਕਾਂ ਨੂੰ ਵੀ ਦੱਸ ਸਕੀਏ, ਤੇ ਅਸੀਂ ਜੀ ਉਹਦਾ ਕੋਈ ਹੱਲ ਲੱਭ ਸਕੀਏ ਕੋਈ ਕਿਸੇ ਤਰੀਕੇ ਦੇ ਨਾਲ। ਪਰ ਜੀ ਸਾਨੂੰ ਆਪਣੇ ਹੀ ਵੀਰਾਂ ਦੇ ਨਾਲ ਲੜਨਾ ਪੈ ਰਿਹਾ, ਇਹ ਬਹੁਤ ਵੱਡੀ ਤਰਾਸਦੀ ਹੈ ਜੀ। ਇਹ ਕੌਮ ਦੀ ਜੀ ਤਰਾਸਦੀ ਹੈ ਵੀ ਸਾਡੀ એનર્ਜੀ ਸਾਰੀ ਇੱਥੇ ਵੇਸਟ ਹੋ ਰਹੀ ਹੈ। ਹੁਣ ਅਸੀਂ ਜਿਹੜੇ ਨੌਜਵਾਨ ਸਿੱਖ ਪਰਿਵਾਰ 7-8 ਪਰਿਵਾਰ ਇਕੱਠੇ ਹੋ ਕੇ ਇੱਕ ਸੰਕਲਪ ਲੈ ਕੇ ਤੁਰੇ ਕਿ ਆਪਣੇ ਜਿਹੜੇ ਆਲੇ ਦੁਆਲੇ ਦਾ ਜਿਹੜਾ ਸਿੱਖ ਸੰਗਤ ਹੈ ਉਹਨਾਂ ਵਿੱਚ ਪ੍ਰਚਾਰ ਲੈ ਕੇ ਜਾਣਾ। ਜੀ ਨਹੀਂ, ਆਰਐਸਐਸ ਦੇ ਇੱਕ ਇਹਨਾਂ ਬੰਦੇ ਤਾਂ ਵੱਲੋਂ ਹੁਣ ਹੋਰ ਵੀ, ਹਾਂਜੀ, ਇੱਕ ਇਹਨਾਂ ਤੋਂ ਜੀ ਹੋਰ ਜੀ ਵੀ ਹਾਂਜੀ ਆਇਆ ਸੀਗਾ ਜਦੋਂ ਅਸੀਂ ਪੁੱਛਿਆ ਨਾ ਵੀ ਝੰਡਿਆਂ ਦਾ ਤੁਹਾਨੂੰ ਵੀ ਕੋਈ ਪ੍ਰੋਬਲਮ ਹੈਗੀ ਆ। ਉਹ ਕਹਿੰਦੇ ਜੇ ਇੱਥੇ ਹਿੰਦੂ ਜੀ ਵੀਰਾਂ ਨੇ ਪੈਸੇ ਦਿੱਤੇ ਆ, ਤੇ ਜੇ ਇੱਥੇ ਤੁਸੀਂ ਝੰਡੇ ਲਾਉਂਦੇ ਹੋ ਤੇ ਉਹ ਸਾਡੀ ਗੋਲਕ ਤੇ ਅਸਰ ਪੈਂਦਾ ਵਾ ਜੀ, ਮਾਇਆ ਘੱਟ ਆਉਂਦੀ ਹੈ ਕਹਿੰਦੇ ਹਿੰਦੂ ਵੀਰਾਂ ਵੱਲੋਂ। ਜੀ ਨਹੀਂ, ਹਿੰਦੂ ਵੀਰਾਂ ਨੂੰ ਠੀਕ ਤੇ ਆ, ਗੁਰੂ ਘਰ ਸਾਰਿਆਂ ਦਾ ਸਾਂਝਾ, ਹਿੰਦੂ ਵੀਰ ਆ ਸਕਦੇ ਨੇ, ਪਰ ਗੁਰੂ ਘਰ ਦੇ ਵਿੱਚ ਕੀ ਹੋਣਾ ਇਹ ਤਾਂ ਸਿੱਖਾਂ ਨੇ ਦੇਖਣਾ ਨਾ, ਉਹ ਹਿੰਦੂ ਵੀਰਾਂ ਨੇ ਨਾ ਦੇਖਣਾ, ਉਹਨਾਂ ਦਾ ਨਹੀਂ ਮੈਟਰ। ਤੇ ਜੇ ਇਹਨਾਂ ਨੂੰ ਇਹ ਲੱਗਦਾ ਵੀ ਕਿਸੇ ਖਾਸ, ਚਲੋ ਇਹ ਕਹਿੰਦੇ ਆ, ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਇਦਾਂ ਕਿਹਾ, ਤੇ ਇਹ ਤਾਂ ਫਿਰ ਮਤਲਬ ਕੱਲ ਨੂੰ ਕਹਿਣਗੇ ਵੀ ਤੁਸੀਂ ਸ੍ਰੀ ਸਾਹਿਬ ਵੀ ਨਾ ਪਾਓ, ਇਹਦੀ ਵੀ ਤਕਲੀਫ ਆ, ਕਿਉਂਕਿ ਆਰਐਸਐਸ ਦੀ ਇਹਨਾਂ ਨੇ ਗੱਲ ਕੀਤੀ ਆ। ਤੇ ਆਰਐਸਐਸ ਵਾਲੇ ਕੌਣ ਆ ਫਿਰ? ਆਰਐਸਐਸ ਤਾਂ ਇਹਨਾਂ ਦੇ ਵਿੱਚੋਂ ਬੋਲ ਰਹੀ ਆ। ਹੁਣ ਆ ਜਿਹੜੀ ਗੱਲ ਹੁਣ ਤੁਸੀਂ ਦੱਸ ਰਹੇ ਹੋ ਕਿ ਇੱਕ ਖਾਸ ਕਿਸਮ ਦੀ ਕਮਿਊਨਿਟੀ ਨੂੰ ਇਤਰਾਜ਼ ਆ, ਤੇ ਇਹਦਾ ਮਤਲਬ ਆਰਐਸਐਸ ਤਾਂ ਇਹਨਾਂ ਦੇ ਵਿੱਚੋਂ ਬੋਲ ਰਹੀ ਆ। ਤੇ ਭਾਈ ਸਾਹਿਬ, ਮੈਂ ਇਹ ਗੰਭੀਰ ਆ ਮਸਲਾ, ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਤੁਹਾਨੂੰ ਵੀ ਬੇਨਤੀ ਕਰਦਾ ਕਿ ਵੁੱਡਸਟਾਕ ਤੋਂ ਪਹਿਲਾਂ ਕਾਲ ਵੀ ਆਈ ਸੀ ਵੀਰ ਦੀ, ਤੁਸੀਂ ਵੀ ਗੱਲਬਾਤ ਕੀਤੀ ਆ, ਤੇ ਜੇ ਤੁਸੀਂ ਜ਼ਰੂਰ ਉਹਨਾਂ ਤੱਕ ਇਹ ਜਿਹੜਾ ਪ੍ਰੋਗਰਾਮ ਆ ਪਹੁੰਚਾਇਓ, ਜੇ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਆ ਤਾਂ ਜ਼ਰੂਰ ਰੱਖ ਸਕਦੇ ਆ। ਤੇ ਆਰਐਸਐਸ ਨੂੰ ਵੈਸੇ ਪਹਿਲਾਂ ਤਾਂ ਜਿਹੜੀ ਇਹ ਤੁਸੀਂ ਗੱਲ ਕੀਤੀ ਆ ਉਹਦੇ 'ਚ ਮੈਨੂੰ ਲੱਗਦਾ ਵੀ ਆਰਐਸਐਸ ਤਾਂ ਆਲਰੇਡੀ ਵੜ ਚੁੱਕੀ ਆ ਗੁਰਦੁਆਰੇ ਦੇ ਵਿੱਚ, ਕਿਉਂਕਿ ਝੰਡਿਆਂ ਦੀ ਤਕਲੀਫ ਜਿਹੜੀ ਖਾਲਿਸਤਾਨ ਦੀ ਆ ਉਹ ਆਰਐਸਐਸ ਤੋਂ ਵੱਧ ਕਿਹਨੂੰ ਹੋ ਸਕਦੀ ਆ? ਹੁਣ ਪਤਾ ਆਪਾਂ ਇਹ ਲੈਣਾ ਕਿ ਆਰਐਸਐਸ ਇਹਨਾਂ ਨੂੰ ਡਰਾ ਰਹੀ ਆ ਜਾਂ ਇਹਨਾਂ ਦੇ ਕੋਈ ਆਪਣੇ ਮਫਾਦ ਜੁੜੇ ਹੋਏ ਨੇ। ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਉਹਦੇ ਮੁਤਾਬਕ ਮੈਂ ਗੱਲ ਕਰ ਰਿਹਾ। ਤੋ ਹੋਰ ਕਿਹੜੀ ਗੱਲਬਾਤ ਆ? ਤੇ ਕੋਈ ਅੰਬੈਸੀ ਦੀ ਵੀ ਕੋਈ ਗੱਲ ਹੈਗੀ ਆ? ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਜਦੋਂ ਅਸੀਂ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਨਾ, ਤੇ ਕੋਈ ਨਾ ਕੋਈ ਕਨੈਕਸ਼ਨ ਜਿਹੜੇ ਆ ਨਿਕਲਣੇ ਸ਼ੁਰੂ ਹੋ ਜਾਂਦੇ ਆ।
ਤੇ ਤੁਸੀਂ ਮੈਨੂੰ ਦੱਸੋ ਥੋੜਾ ਜਿਹਾ, ਕਦੀ ਕੋਈ ਇਦਾਂ ਦੀ ਗੱਲ ਤਾਂ ਨਹੀਂ ਹੋਈ ਵੀ ਅੰਬੈਸੀ ਦਾ ਵੀ ਕੈਂਪ ਲਾਣਾ ਇੱਥੇ ਗੁਰਦੁਆਰੇ, ਭਾਰਤੀ ਕੌਂਸਲੇਟ ਦਾ ਵੀ ਕੋਈ ਕੈਂਪ ਲਾਣਾ, ਆਪਣਾ ਹਰਸਿਮਰਨ ਸਿੰਘ ਜੀ, ਕੋਈ ਇਦਾਂ ਦੀ ਗੱਲ ਕੋਈ ਆਈ ਧਿਆਨ ਚ ਕਦੀ? ਹਾਂਜੀ ਕਿਉਂਕਿ ਇੱਕ ਵਾਰੀ ਉਧਰ ਨੂੰ ਜਾਂਦਾ ਲੱਗ ਜੀ, ਰਿਹਾ ਹਾਂਜੀ ਮਾਮਲਾ। 2022 ਦੀ ਮੀਟਿੰਗ 'ਚ ਇਹਨਾਂ ਨੇ ਕਿਹਾ ਸੀਗਾ ਜੀ, ਕਹਿੰਦੇ ਕਿ ਜੇ ਕੋਈ ਸਾਡੇ ਬਜ਼ੁਰਗ ਇੱਥੇ ਕਾਫੀ ਰਹਿੰਦੇ ਜਿਹੜੇ ਪੈਨਸ਼ਨ ਹੋਲਡਰ ਆ, ਜਿਹੜੇ ਪਿੱਛੋਂ ਪੈਨਸ਼ਨ ਲੈਂਦੇ ਆ, ਕਹਿੰਦੇ ਜੀ ਜੇ ਜੀ ਕੋਈ ਸੁਵਿਧਾ ਉਹਨਾਂ ਨੂੰ ਮਿਲਦੀ ਹੈ ਤੇ ਇਹ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸਾਨੂੰ ਵੀ ਕੌਂਸਲੇਟ ਇੱਥੇ ਆਉਣ ਜੀ ਤੇ ਅਸੀਂ ਕੈਂਪ ਲਵਾਈਏ ਗੁਰਦੁਆਰੇ 'ਚ। ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਵਾਹਿਗੁਰੂ। ਜੇ ਹੋਰ ਵੀ ਇਹਦੇ ਤਰੀਕੇ ਹੈਗੇ ਹਨ, ਜੇ ਤੁਸੀਂ ਆਪਣਾ ਲਾਈਫ ਸਰਟੀਫਿਕੇਟ ਭੇਜਣਾ ਪੈਂਦਾ ਪੈਨਸ਼ਨਰ ਨੂੰ, ਵੀ ਇਹਦੇ ਹੋਰ ਵੀ ਤਰੀਕੇ ਆ, ਤੁਸੀਂ ਜੀ ਨੋਟਰੀ ਪਬਲਿਕ ਤੋਂ ਕਰਾ ਕੇ ਭੇਜ ਸਕਦੇ ਹੋ, ਜਾਂ ਜਿਨ੍ਹਾਂ ਨੂੰ ਲੋੜ ਆ ਵੀ ਅਸੀਂ ਆਪ ਲੈ ਜਾਂਦੇ ਆ, ਜਿਹਨੇ ਕਿਸੇ ਨੇ ਕੌਂਸਲੇਟ ਜਾਣਾ ਅਸੀਂ ਉੱਥੇ ਜਾ ਕੇ ਸਾਈਨ ਕਰਾ ਲਿਆਉਂਦੇ ਆ। ਵੀ ਜ਼ਰੂਰੀ ਨਹੀਂ ਹੈਗਾ ਵੀ ਜੀ ਗੁਰਦੁਆਰੇ 'ਚ ਹੀ ਅਸੀਂ ਕੈਂਪ ਲਾਉਣਾ ਵਾ, ਕਿਸੇ ਕੌਂਸਲੇਟ ਨੂੰ ਸੱਦਣਾ ਵਾ। ਤੇ ਹੋਰ ਵੀ ਇੱਥੇ ਜੀ ਜਗ੍ਹਾ, ਜਾਂ ਤੁਸੀਂ ਕੋਈ ਹੋਰ ਪ੍ਰਾਈਵੇਟ ਜਗ੍ਹਾ ਲੈ ਲਓ, ਤੁਸੀਂ ਕੋਈ ਪਬਲਿਕ ਪਲੇਸ ਹੈਗੀ ਜੀ ਉੱਥੇ ਸੱਦ ਲਓ ਤੁਸੀਂ। ਇਹ ਜੀ 2022 ਦੀ ਮੀਟਿੰਗ 'ਚ ਜੀ, ਐਨੂਅਲ ਮੀਟਿੰਗ 'ਚ ਇਹ ਗੱਲ ਹੋਈ ਸੀਗੀ, ਤੇ ਉਦੋਂ ਸਿੰਘਾਂ ਨੇ ਇਤਰਾਜ਼ ਕੀਤਾ ਸੀਗਾ ਇਸ ਗੱਲ ਤੇ, ਕਮੇਟੀ ਵਾਲਿਆਂ ਨੇ। ਜੀ। ਸੋ ਇਹਦਾ ਮਤਲਬ ਆ ਕਿ ਇਹ ਡਾਇਰੈਕਸ਼ਨ ਉਧਰ ਨੂੰ ਜਾ ਰਹੀ ਆ ਵੀ ਖਾਲਿਸਤਾਨ ਦੇ ਝੰਡੇ ਨਹੀਂ ਅਸੀਂ ਲੱਗਣ ਦੇਣੇ, ਸਿੱਖਾਂ ਨੂੰ ਕਿਤਾਬਾਂ ਦੇ ਸਟਾਲ ਨਹੀਂ ਲਾਉਣ ਦੇਣੇ, ਪਰ ਕੌਂਸਲੇਟ ਦੇ ਕੈਂਪ ਇੱਥੇ ਲਵਾਉਣੇ ਆ। ਸੋ ਇਹ ਤਾਂ ਸਿੱਧੀ ਸਿੱਧੀ ਹਾਂਜੀ ਹੁਣ ਤਾਂ ਬਿਲਕੁਲ। ਮੇਰਾ ਖਿਆਲ ਆ ਆਮ ਕੈਨੇਡੀਅਨ ਜਿਹੜੇ ਸਿਟੀਜ਼ਨ ਆ, ਉਹ ਨਫ਼ਰਤ ਤਾਂ ਭਾਰਤੀ ਕੌਂਸਲਖਾਨੇ ਨਾਲ ਕਰ ਰਿਹਾ, ਕਿਉਂਕਿ ਉਹਨਾਂ ਨੇ ਅੱਤਵਾਦ ਕੀਤਾ ਕੈਨੇਡਾ ਦੇ ਵਿੱਚ। ਸਿੱਖਾਂ ਦੇ ਨਾਲ ਤਾਂ ਕੋਈ ਕਿਸੇ ਦੀ ਮੇਨ ਸਟ੍ਰੀਮ ਕਮਿਊਨਿਟੀ ਦੀ ਕੋਈ ਪ੍ਰੋਬਲਮ ਹੀ ਹੈ ਨਹੀਂ। ਸਾਡੀ ਗੱਲ ਜਿਹੜੀ ਆ ਸਿੱਖਾਂ ਦੀ ਮੇਨ ਸਟ੍ਰੀਮ ਮੀਡੀਆ 'ਚ ਹੋ ਰਹੀ ਆ, ਲੀਡਰ ਜਿਹੜੇ ਆ ਵੱਡੇ ਉਹ ਕਰ ਰਹੇ ਆ, ਅਖਬਾਰਾਂ ਵੱਡੀਆਂ ਕਰ ਰਹੀਆਂ, ਤੇ ਮੇਅਰ ਤੱਕ ਤੁਹਾਡੇ ਪ੍ਰੋਗਰਾਮਾਂ 'ਚ ਪਹੁੰਚਦੇ ਆ। ਫਿਰ ਇਹਦਾ ਮਤਲਬ ਜਿਹੜੀ ਇਹ ਤਕਲੀਫ ਆ, ਜਿਹੜੀ ਜੇ ਇਹ ਕਹਿੰਦੇ ਆ ਕਿ ਇੱਥੇ ਕੋਈ ਅੱਤਵਾਦ ਹੋ ਸਕਦਾ, ਕੋਈ ਹੋਰ ਆ ਕੇ ਜਿੱਦਾਂ ਤੁਸੀਂ ਕਿਹਾ ਵੀ ਗੋਲੀ ਚੱਲ ਸਕਦੀ ਆ, ਇਹਦਾ ਮਤਲਬ ਆ ਵੀ ਇਹ ਉਹਦਾ ਮੁੱਢ ਬੰਨ ਰਹੇ ਆ ਇਹ ਆਪ ਕੌਂਸਲੇਟ ਨੂੰ ਸੱਦ ਕੇ ਇੱਥੇ, ਕਿਉਂਕਿ ਅੱਤਵਾਦੀ ਦਾ ਉਹ ਤੇਰਾ ਸਿੱਖਾਂ ਦੇ ਕਤਲ ਕੈਨੇਡਾ ਦੇ ਵਿੱਚ ਭਾਰਤ ਦੀਆਂ ਅੰਬੈਸੀਆਂ ਨੇ ਕੀਤੇ ਆ, ਕੌਂਸਲੇਟਾਂ ਤੋਂ ਜਿਹੜੇ ਆ ਉਹ ਕਰਵਾਏ ਗਏ ਆ ਬੰਦੇ ਹਾਇਰ ਕਰਕੇ। ਤੇ ਇਹ ਤੁਹਾਨੂੰ ਕਿਵੇਂ ਕਹਿ ਸਕਦੇ ਆ ਵੀ ਇਹ ਤੁਹਾਡੇ ਜਿਹੜੇ ਕੰਮ ਤੁਸੀਂ ਜਿਹੜੇ ਕੌਮ ਦੀ ਚੜ੍ਹਦੀ ਕਲਾ ਵਾਲੇ ਕੰਮ ਕਰਦੇ ਆ ਉਹਦੇ ਨਾਲ ਕੋਈ ਖਤਰਾ ਹੋ ਸਕਦਾ? ਇਹ ਤਾਂ ਗੱਲ ਸਮਝ ਤੋਂ ਬਾਹਰ ਆ। ਸੋ ਇਹਦੇ ਬਾਰੇ ਮੈਂ ਬੇਨਤੀ ਵੀ ਕਰੂੰਗਾ ਜੀ, ਸਾਡੀਆਂ ਜਥੇਬੰਦੀਆਂ ਵੀ ਸੁਚੇਤ ਹੋਣ, ਤੇ ਸਾਡੇ ਜਿਹੜੀ ਲੋਕਲ ਕਮਿਊਨਿਟੀ ਆ ਉਹ ਵੀ ਸੁਚੇਤ ਹੋਵੇ ਕਿ ਤੁਹਾਡੇ ਬੱਚਿਆਂ ਨੂੰ ਕਿਤੇ ਰॉ ਮਟੀਰੀਅਲ ਬਣਾ ਕੇ ਤਾਂ ਨਹੀਂ ਵਰਤਿਆ ਜਾ ਰਿਹਾ। ਸਾਨੂੰ ਇਸ ਗੱਲ ਦੇ ਉੱਤੇ, ਕਿਉਂਕਿ ਹਜੇ ਸ਼ੁਰੂਆਤ ਹੈ, ਹਜੇ ਮੁੱਢਲੇ ਤੌਰ ਤੇ ਆ, ਕੱਲ ਨੂੰ ਜੇ 5-7 ਸਾਲ ਨਿਕਲ ਗਏ ਤਾਂ ਇਹ ਤਾਂ ਮਤਲਬ ਇੱਥੇ ਪੱਕਾ ਅੱਡਾ ਬਣਾ ਦੇਣਗੇ ਭਾਰਤੀ ਕੌਂਸਲੇਟ ਦਾ ਨਾ। ਇਹ ਗੱਲ ਆ ਜਿਹੜੀ ਇਹ ਕੌਮ ਕਦੇ ਬਰਦਾਸ਼ਤ ਨਹੀਂ ਕਰੂਗੀ। ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਤੇ ਹੋਰ ਤੁਸੀਂ ਦੱਸੋ ਕੀ ਗੱਲਬਾਤ ਉੱਥੇ ਜਿੱਦਣ ਪੁਲਿਸ ਆਈ ਆ ਉਸ ਦਿਨ ਹੋਰ ਕਿਹੜੀ ਕਿਹੜੀ ਗੱਲ ਤੁਹਾਡੇ ਨਾਲ ਹੋਈ ਆ ਉੱਥੇ, ਤੇ ਪਰਵਿੰਦਰ ਸਿੰਘ ਜੀ? ਜਿੱਦਣ 7 ਜੂਨ ਨੂੰ ਹਾਂਜੀ ਪੁਲਿਸ ਆਈ ਆ ਜੀ, ਸੌਰੀ ਮੇਰਾ ਵਿੱਚ ਕੱਟਿਆ ਜਾਂਦਾ, ਪਤਾ ਨਹੀਂ ਕੀ ਗੱਲ, ਜਾਂ ਤਾਂ ਉਹ ਫੋਨ ਹੀਟ ਹੋ ਗਿਆ ਜ਼ਿਆਦਾ, ਤੇ ਜਾਂ ਕੋਈ ਹੋਰ ਚੱਕਰ ਹੈ ਕਿ ਜੀ ਕੱਟਿਆ ਜਾਂਦਾ ਵਿੱਚ ਕਾਲ। ਤੇ ਜਿੱਦਣ 7 ਜੂਨ ਨੂੰ ਇਹਨਾਂ ਵੀਰਾਂ ਵੱਲੋਂ ਸਾਨੂੰ ਇਹ ਵੀ ਕਿਹਾ ਗਿਆ ਵੀ ਜੇ ਬਾਹਲਾ ਸ਼ੌਂਕ ਹੈ ਨਾ ਝੰਡੇ ਲਾਉਣ ਦਾ ਤੇ ਪੰਜਾਬ ਚਲੇ ਜਾਓ। ਜੀ ਇਹ ਬਿਲਕੁਲ TNR ਦੇ ਅਧੀਨ ਆਉਂਦਾ ਇਹ ਮਸਲਾ। ਇਹਦੇ ਤੇ ਅਸੀਂ ਕਹਿੰਦੇ ਜੀ ਆ ਵੀ ਇਹ ਅਫੀਸ਼ੀਅਲ ਵੀ ਸਾਡੇ ਜਿਹੜੇ ਇੱਥੇ ਦੇ ਕੈਨੇਡਾ ਦੇ ਆ ਉਹ ਵੀ ਇਸ ਨੂੰ ਧਿਆਨ ਦੇਣ। ਕਿ ਇੱਥੋਂ ਤੱਕ ਜੀ ਸਾਨੂੰ ਕਿਹਾ ਗਿਆ, ਸਾਡੇ ਬੱਚੇ ਨਾਲ ਸੀ, ਨੌਜਵਾਨ ਇੱਥੋਂ ਦੇ ਬੌਰ ਨੇ, ਇਟਲੀ ਦੇ ਬੌਰ ਨੇ ਬੱਚੇ, ਭਈ ਤੁਸੀਂ ਜਾ ਕੇ ਜੀ ਕਿਸੇ ਨੂੰ ਉੱਥੇ ਮਾਰ ਦਿਓ, ਉੱਥੇ ਝਟਕਾ ਦਿਓ। ਆ ਗੱਲਾਂ ਇਹਨਾਂ ਦੇ ਮੂੰਹ ਜੀ ਚੋਂ ਉੱਥੇ ਸੁਣੀਆਂ ਜੀ। ਅਸੀਂ ਕੋਈ ਕਿਸੇ ਵੀ ਵਾਇਰਸ ਨੂੰ ਪ੍ਰਵੋਕ ਨਹੀਂ ਕਰਦੇ, ਪ੍ਰਮੋਟ ਨਹੀਂ ਕਰਦੇ, ਅਸੀਂ ਆਪਣੀ ਗੱਲ ਆਪਣੇ ਲੋਕਾਂ ਵਿੱਚ ਲੈ ਕੇ ਜਾ ਰਹੇ ਹਾਂ। ਅਸੀਂ ਆਪਣੀਆਂ ਜੀ ਕਿਤਾਬਾਂ ਵੰਡ ਰਹੇ ਹਾਂ, ਆਪਣੇ ਜੋ ਹੋਇਆ ਬੀਤਿਆ ਉਹ ਅਸੀਂ ਦੱਸ ਰਹੇ ਹਾਂ। ਇਹ ਸਾਨੂੰ ਕਹਿ ਰਿਹਾ ਤੁਸੀਂ ਹੋਇਆ ਜੀ ਬੀਤਿਆ ਤਾਂ ਕੀ ਦੱਸਣਾ, ਤੁਸੀਂ ਜਾ ਕੇ ਕਰ ਲਓ ਜੇ ਕੁਝ ਕਰਨੇ ਵਾਲੇ ਆ। ਆ ਚੀਜ਼ਾਂ ਸਾਨੂੰ ਕਹੀਆਂ ਗਈਆਂ। ਜੀ ਸਾਨੂੰ ਇੱਥੋਂ ਤੱਕ ਜੀ। ਕਿਹਾ ਗਿਆ ਵੀ ਸੋ ਇੱਕ ਜਾ ਕੇ ਕਾਲ, ਉੱਥੇ ਜਿਹੜੀ ਇਹ ਹਾਂਜੀ ਅੰਬੈਸੀ ਦੇ ਅੱਗੇ। ਹਾਂਜੀ ਹਾਂਜੀ ਇਹ ਕਾਲ ਲੈ ਲਈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਾਂਜੀ ਹਰਭਜਨ ਸਿੰਘ ਜੀ। ਜੀ 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 ਜੀ
ਇਹ ਹੋਰ ਖਤਰਨਾਕ ਪਰਤਾ ਜੀ ਇੱਕ। ਚਲੋ ਇਹਦੇ ਬਾਰੇ ਮੈਂ ਚਾਹੁੰਦਾ ਕਿ ਕਮਿਊਨਿਟੀ ਜੀ 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 ਨਹੀਂ, ਅਸੀਂ ਤਾਂ ਕੀ ਪਤਾ ਕਰਨਾ, ਇਸ ਕੰਮ ਲਈ ਸੀਸਸ ਹੈਗੀ ਆ, RCMP ਹੈਗੀ ਆ। ਜੇ ਤੁਹਾਨੂੰ ਇਸ ਗੱਲ ਤੇ ਸ਼ੱਕ ਹੈ ਤੇ ਫਿਰ ਤੁਹਾਨੂੰ ਕੰਪਲੇਂਟ ਕਰਨੀ ਚਾਹੀਦੀ ਹੈ ਜੀ ਰਿਟਨ। ਹਜੇ ਮਹੀਨੇ 2 ਵੀਕ ਹੀ ਹੋਏ ਸੀ, ਸਾਨੂੰ ਸਿੰਗਰ ਵੱਲੋਂ ਕਿਹਾ ਗਿਆ ਸੀ ਰੁਕ ਜਾਓ ਜੀ, ਸ਼ਾਂਤ ਰਹੋ ਜੀ, ਚੁੱਪ ਰਹਿ ਕੇ ਕੰਮ ਕਰੀਏ ਆਪਾਂ ਜੀ। ਹੁਣ ਅਸੀਂ ਪਹਿਲੀ ਵਾਰ ਤੁਹਾਡੇ ਕੋਲ ਆਏ ਆ ਤੇ ਤੁਸੀਂ ਹੁਣ ਇਸ ਤੇ ਅੱਗੇ ਚਾਨਣਾ ਪਾਓ, ਤੁਸੀਂ ਹੋਰ ਅੱਗੇ ਉਹਨਾਂ ਨੂੰ ਵੀ ਬੁਲਾਵੋ ਅੱਗੇ। ਨਹੀਂ ਬਿਲਕੁਲ, ਅਸੀਂ ਤਾਂ ਸੱਦਾ ਦੇ ਰਹੇ ਹਾਂ। ਮੈਂ ਕੋਸ਼ਿਸ਼ ਵੀ ਕਰੂੰਗਾ ਕਿ ਫੋਨ ਦੇ ਉੱਤੇ ਉਹਨਾਂ ਨਾਲ ਗੱਲ ਕਰਕੇ ਤੇ ਮੈਨੂੰ ਤੁਸੀਂ ਜੇ ਨੰਬਰ ਭੇਜ ਦਿਓ ਤਾਂ ਮੈਂ ਉਹਨਾਂ ਦੇ ਨਾਲ ਵੀ ਗੱਲ ਕਰਕੇ, ਜਾਂ ਮੈਂ ਆਪਣੇ ਤੌਰ ਤੇ ਦੇਖਦਾ ਗੂਗਲ ਕਰਕੇ ਕੋਈ ਮੈਨੂੰ ਗੁਰੂ ਘਰ ਦਾ ਕੰਟੈਕਟ ਲੱਭਾ ਤਾਂ ਆਪਾਂ ਬਿਲਕੁਲ ਉਹਨਾਂ ਦੀ ਵੀ ਗੱਲ ਸੁਣਨੀ ਚਾਹੁੰਦੇ ਆ ਜੀ। ਜਿਹੜੇ ਸਾਨੂੰ ਸਿੱਧੀਆਂ ਧਮਕੀਆਂ ਦੇ ਰਹੇ ਕਿ ਤੁਸੀਂ ਬਲੂ ਸਟਰੀਟ ਤੇ ਆਵੋ, ਤੁਸੀਂ ਦਿੱਲੀ 에ਅਰਪੋਰਟ ਤੇ ਉਤਰ ਕੇ ਦਿਖਾਵੋ, ਜੀ ਉਹ ਫੋਰਨ ਇੰਟਰਫੇਰੈਂਸ ਹੀ ਆ। ਬਿਲਕੁਲ ਜੀ, ਬਿਲਕੁਲ। ਇਹ ਇੱਕ, ਹਾਂਜੀ, ਇਹ ਫੋਰਨ ਇੰਟਰਫੇਰੈਂਸ ਦੀ ਇੱਕ ਟਰਮ ਹੈਗੀ ਆ। ਉਹਦੇ 'ਚ ਵੀ ਤੁਸੀਂ ਕਿਸੇ ਨੂੰ ਮਜਬੂਰ ਕਰਦੇ ਹੋ। ਇਹ ਤਾਂ ਸ਼ੁਕਰ ਕਰਨ ਵੀ ਕੈਨੇਡਾ 'ਚ ਨਹੀਂ, ਹਜੇ ਇੱਥੇ ਥੋੜਾ ਜਿਹਾ ਲਿਹਾਜ਼ ਆ। ਜੇ ਇਹ ਗੱਲ ਕਿਸੇ ਨੇ ਅਮਰੀਕਾ 'ਚ ਕਿਸੇ ਨੂੰ ਕਹੀ ਹੁੰਦੀ ਤਾਂ ਹੁਣ ਨੂੰ ਤੋੜ ਦੇਣਾ ਸੀ ਉਹਨਾਂ ਨੇ ਬੁਰੀ ਇਸ ਤਰ੍ਹਾਂ ਬੰਨ ਕੇ। ਠੇਕੇਦਾਰ ਲੱਗੇ ਨੇ ਇੱਥੇ ਜੀ ਜੀ ਤੁਸੀਂ ਉੱਥੇ ਜਦੋਂ ਤੁਹਾਨੂੰ ਉੱਥੇ ਦਿਖਾਉਂਦੇ ਆ, ਨਹੀਂ, ਆਪ ਜੀ ਨੇ ਸਾਰੇ ਦੇਖ ਲਈ ਆ। ਹਾਂਜੀ। ਤੇ ਨਾਲੇ ਜਿਹੜੀ ਇਹ ਗੱਲ ਆ ਨਾ ਕਿ ਤੁਸੀਂ ਉੱਥੇ ਜਾ ਕੇ ਝੰਡੇ ਚੱਕੋ, ਮੇਰਾ ਉਹਨਾਂ ਵੀਰਾਂ ਨੂੰ ਸਵਾਲ ਆ ਵੀ ਜੇ ਤੁਹਾਨੂੰ ਲੱਗਦਾ ਵੀ ਉੱਥੇ ਸਾਰਾ ਕੁਝ ਠੀਕ ਆ ਜਾਂ ਸਾਨੂੰ ਨਹੀਂ ਇੱਥੇ ਕੋਈ ਆਜ਼ਾਦੀ ਦੀ ਗੱਲ ਕਰਨੀ ਚਾਹੀਦੀ, ਤੇ ਜੇ ਸਾਰਾ ਕੁਝ ਉਸ ਮੁਲਕ 'ਚ ਠੀਕ ਆ ਫਿਰ ਤੁਹਾਨੂੰ ਜਾਣਾ ਚਾਹੀਦਾ ਉੱਥੇ। ਜੇ ਮੁਲਕ ਬਹੁਤ ਵਧੀਆ ਉਹ, ਫਿਰ ਆਪਾਂ ਇੱਥੇ ਕਿਉਂ ਆਏ ਹੋਏ ਆ? ਇੱਥੇ ਕਿਉਂ ਆਪਾਂ ਚੱਕਰਾਂ 'ਚ ਪਏ ਹੋਏ ਆ? ਸਾਨੂੰ ਉੱਥੇ ਰਹਿਣਾ ਚਾਹੀਦਾ। ਇੱਥੇ ਤਾਂ ਉਹਦਾ ਰਹਿਣ ਦਾ ਹੱਕ ਆ ਜਿਹੜਾ ਤੰਗ ਆ ਉਸ ਸਿਸਟਮ ਤੋਂ। ਜੀ ਕਮੇਟੀਆਂ ਦੇ ਵਿੱਚ ਇਨਵੋਲਵ ਹੋ ਗਏ ਆ, ਹੁਣ ਕਮੇਟੀ ਆਪਣੇ ਹਿਸਾਬ ਨਾਲ ਚਲਾ ਰਹੇ ਆ। ਉਹ ਇਹਦਾ ਹੁਣ ਸੰਗਤ ਦੇਖੇ, ਸੰਗਤ ਨੂੰ ਵੀ ਹੁਣ ਉੱਠਣਾ ਚਾਹੀਦਾ ਆ। ਹੁਣ ਇਕੱਲੇ 4-5-7 ਬੰਦੇ ਤਾਂ ਕਰ ਨਹੀਂ ਸਕਦੇ ਕੁਝ ਵੀ। ਜੀ ਨਹੀਂ ਬਿਲਕੁਲ ਜੀ, ਪਾਰਟੀ ਦਾ ਹੈਗਾ ਹੀ ਇਹਨਾਂ ਦਾ ਜੀ ਫੋਟੋ ਸਾਰੀਆਂ ਆਮ ਜਨਤਾ ਨੇ ਇਹਨਾਂ ਦੀਆਂ। ਆਮ ਆਦਮੀ ਪਾਰਟੀ ਨੇ ਪੂਰਾ ਪੈਸਾ ਇੱਕ ਫੰਡਿੰਗ ਭੇਜੀ ਇਹਨਾਂ ਨੇ। ਜੀ ਜਦੋਂ ਸੰਗਤ ਤੋਂ ਜਿਹੜਾ ਮੈਂ ਉੱਠੇ ਤਾਂ ਕੌਣ ਰੌਲਾ ਥੋੜਾ ਪਤਾ ਲੱਗਿਆ ਨਾ ਵੀ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਜੀ ਕਾਲ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਬੜਾ ਅਨਫੋਰਚੂਨੇਟ ਹੈ ਜੀ ਇਹ। ਤੇ ਪਰ ਹੁਣ ਗੱਲ ਦੇਖੋ ਤੁਸੀਂ ਵੀ ਕੈਨੇਡਾ 'ਚ ਅਸੀਂ ਰਹਿ ਰਹੇ ਹਾਂ ਤੇ ਪੈਰਵਾਈ ਹੋ ਰਹੀ ਕਿਸੇ ਹੋਰ ਮੁਲਕ ਦੀ, ਉਸ ਮੁਲਕ ਦੇ ਬਿਹਾਫ ਦੇ ਉੱਤੇ ਇੱਥੇ ਸਿਟੀਜ਼ਨਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਤੁਸੀਂ ਉੱਥੇ ਜਾਓ ਤੇ ਤੁਹਾਨੂੰ ਆਹ ਕਰ ਦੇਣਗੇ। ਇਹ ਤਾਂ ਗੱਲ ਜਿਹੜੀ ਆ ਉਹ ਸਮਝੋ ਬਾਹਰ ਆ। ਸੋ ਇਸ ਬਾਰੇ ਜ਼ਰੂਰ ਜਿਹੜਾ ਸਾਡੀਆਂ ਜਥੇਬੰਦੀਆਂ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਕੋਈ ਨਾ ਕੋਈ ਇਹਦੇ 'ਚ ਇੰਟਰਫੇਰੈਂਸ ਕਰਕੇ ਇਹ ਗੱਲਬਾਤ ਦੀ ਤਹਿ ਤੱਕ ਜਾਣਾ ਚਾਹੀਦਾ ਕਿ ਬਾਕੀ ਇਹ ਗੱਲ ਠੀਕ ਆ ਜਾਂ ਆਪਣਾ। ਵੈਸੇ ਸਾਡਾ ਇਹ ਕਦੀ ਰਿਹਾ ਨਹੀਂ ਕਿ ਅਸੀਂ TV 84 ਦੇ ਵਿੱਚ ਕੋਈ ਅੰਦਰੂਨੀ ਮਾਮਲਾ ਜਿਹੜਾ ਉਹ ਡਿਸਕਸ ਕਰੀਏ ਕੌਮ ਦਾ। ਅੱਗੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਅਸੀਂ ਸੁਲਝਾਉਣਾ, ਜਿਨ੍ਹਾਂ ਦੇ ਉੱਤੇ ਅਸੀਂ ਕੰਮ ਕਰਨਾ, ਪਰ ਇਹ ਗੱਲ ਜਿਹੜੀ ਆ ਇਹ ਅੰਦਰੂਨੀ ਮਾਮਲਾ ਲੱਗ ਨਹੀਂ ਰਿਹਾ ਜਿਸ ਹਿਸਾਬ ਨਾਲ ਸਿੰਘ ਗੱਲਾਂ ਦੱਸ ਰਹੇ ਨੇ। ਇਹ ਮਾਮਲਾ ਕਿਤਿਓਂ ਹੋਰ ਕੀ, ਮੈਂ ਸਿੱਧਾ ਕਹਿੰਦਾ ਵੀ ਇਹੋ ਜਿਹੇ ਜਿਹੜੇ ਮਾਮਲੇ ਇਹਨਾਂ ਦੀਆਂ ਤਾਰਾਂ ਭਾਰਤੀ ਕੌਂਸਲੇਟ ਖਾਨਿਆਂ ਦੇ ਨਾਲ ਜੁੜੀਆਂ ਹੁੰਦੀਆਂ। ਇਹ ਗੱਲ ਅੱਜ ਨਹੀਂ ਅਸੀਂ ਕਹਿ ਰਹੇ, ਇਹ ਗੱਲ 90ਵਾਂ ਦੇ ਵਿੱਚ 에ਅਰ ਇੰਡੀਆ ਨੂੰ ਲੈ ਕੇ ਜਿਹਦੀ ਕੱਲ ਅਸੀਂ ਵਰ੍ਹੇਗੰਢ ਬਣਾ ਕੇ ਹਟਿਆ, ਉੱਥੇ ਦੇ ਜਿਹੜੇ ਉਹ ਵਿਕਟਮ ਨੇ ਉਸ ਹਾਦਸੇ ਦੇ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਆ। ਉਸ 에ਅਰ ਇੰਡੀਆ ਦੇ ਹਾਦਸੇ ਦੇ ਮੁਤਲਕ ਜਿਹੜੀ ਕਿਤਾਬ ਲਿਖੀ ਗਈ ਸੀ ਦਾ ਸੌਫਟ ਟਾਰਗੇਟ, ਉਹਦੇ 'ਚ ਖੁਲਾਸੇ ਸੀ ਕਿ ਗੁਰਦੁਆਰਿਆਂ ਦੇ ਵਿੱਚ, ਕਮਿਊਨਿਟੀ ਦੇ ਵਿੱਚ ਭਾਰਤੀ ਸਫਾਰਤਖਾਨਿਆਂ ਵੱਲੋਂ ਬੰਦੇ ਫਿੱਟ ਕੀਤੇ ਜਾਂਦੇ ਆ ਤੇ ਉਹ ਬੰਦੇ ਜਿਹੜੇ ਆ ਉਹ ਕਮਿਊਨਿਟੀ ਦੇ ਵਿੱਚ ਲੜਾਈਆਂ ਪਵਾਉਂਦੇ ਆ ਜਾਂ ਜਸੂਸੀਆਂ ਕਰਦੇ ਆ। ਇਹ ਗੱਲ ਕੋਈ ਲੁਕਾ ਛੁਪਿਆ ਤੱਥ ਨਹੀਂ ਆ। ਔਰ ਇਹ ਤਾਂ ਸੀ ਸੌਫਟ ਟਾਰਗੇਟ ਦੀ ਗੱਲ। ਜਿਹੜੀਆਂ ਹੁਣ ਦੀਆਂ ਰਿਪੋਰਟਾਂ ਨੇ RCMP ਦੀਆਂ ਜਾਂ ਸੀਸਸ ਦੀਆਂ, ਉਹਨਾਂ ਨੇ ਵੀ ਸਿੱਧੇ ਤੌਰ ਤੇ ਇਹ ਗੱਲ ਕਹੀ ਆ ਕਿ ਕੌਂਸਲੇਟ ਜਿਹੜੇ ਸਫਾਰਤਖਾਨੇ ਆ, ਭਾਰਤੀ ਕੌਂਸਲੇਟ ਆ ਜਾਂ ਹਾਈ ਕਮਿਸ਼ਨਰ ਆ ਜਾਂ ਅੰਬੈਸੀਆਂ ਆ, ਇਹ ਸਿੱਧੇ ਤੌਰ ਤੇ ਇਨਵੋਲਵ ਆ ਤੇ ਇਹ ਲੋਕ ਪਲਾਨ ਕਰਦੇ ਨੇ, ਬੰਦਿਆਂ ਨੂੰ ਆਇਡੈਂਟੀਫਾਈ ਕਰਦੇ ਨੇ ਤੇ ਬੰਦਿਆਂ ਨੂੰ ਕਿਲ ਤੱਕ ਕਰਦੇ ਨੇ। ਤੇ ਕੈਨੇਡਾ ਦੇ ਵਿੱਚ ਅਜਿਹੀਆਂ ਗੱਲਾਂ ਹੋਈਆਂ ਵੀ ਨੇ। ਸੋ ਇਹਦੇ ਉੱਤੇ ਜਿਹੜੀ ਆ ਵਿਸ਼ੇਸ਼ ਧਿਆਨ ਦੇਣਾ ਬਣਦਾ ਸਾਡੀ ਵੀ। ਕੱਲ ਨੂੰ ਕੋਈ ਅਣਸੁਖਾਵੀਂ ਘਟਨਾ ਵਾਪਰੇ ਉਸ ਤੋਂ ਬਾਅਦ ਆਪਾਂ ਕੋਈ ਐਕਸ਼ਨ ਕਰੀਏ ਤਾਂ ਇਹ ਗੱਲ ਠੀਕ ਨਹੀਂ। ਮੇਰਾ ਖਿਆਲ ਆ ਕਿ ਇਹ ਜਿਹੜਾ ਮਾਮਲਾ ਹੈਗਾ ਸਾਰਾ,
ਇਹ ਮੇਨ ਸਟ੍ਰੀਮ ਦੇ ਵਿੱਚ ਸਾਨੂੰ ਜਿਹੜਾ ਇੱਥੇ ਕਾਨੂੰਨੀ ਮਾਰ ਨੇ ਉਹਨਾਂ ਤੱਕ ਲਿਜਾਣਾ ਚਾਹੀਦਾ, ਤੇ ਕਾਨੂੰਨੀ ਮਾਰ ਜਿਹੜੇ ਨੇ ਉਹ ਇਹਨੂੰ ਜਿਹੜਾ ਇੱਥੇ ਦੀਆਂ ਸਿਕਿਉਰਿਟੀ ਏਜੰਸੀਆਂ ਦੇ ਵਿੱਚ, ਕਿਉਂਕਿ ਇਹ ਕੈਨੇਡੀਅਨ ਸਿਟੀਜ਼ਨਸ ਨੂੰ ਥ੍ਰੈਟ ਕਰਨ ਵਾਲੀ ਗੱਲ ਆ। ਹਾਂਜੀ ਭਾਈ ਸਾਹਿਬ, ਹੋਰ ਕੁਝ ਕਹਿਣਾ ਚਾਹੋਗੇ ਇਸ ਮਾਮਲੇ ਦੇ? ਇਹਦੇ ਚ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਵੀ ਜਦੋਂ ਹਾਂਜੀ ਸਿੰਘ ਉੱਥੇ ਬਾਹਰ ਖੜੇ ਸੀ ਨਾ ਲੈ ਕੇ ਤਸਵੀਰਾਂ ਤੇ ਕਿਤਾਬਾਂ ਦਾ ਸਟਾਲ ਲਾ ਕੇ, ਉਦੋਂ ਸਾਨੂੰ ਜਦੋਂ ਉਹਨਾਂ ਨੇ ਪੁਲਿਸ ਵੀ ਸੱਦੀ ਆ, ਪੁਲਿਸ ਤੋਂ ਸਾਡੀ ਤਲਾਸ਼ੀ ਲੈ ਸਕਦੇ ਵੀ ਜੇ ਸਾਡੇ ਕੋਲ ਕੋਈ ਚੀਜ਼ ਹੋਵੇ ਜਾਂ ਇਹਨਾਂ ਦਾ ਕੋਈ ਨੁਕਸਾਨ ਕਰਨਾ ਹੋਵੇ। ਅਸੀਂ ਪੁਲਿਸ ਨੇ ਸਾਡੀ ਕੋਈ ਤਲਾਸ਼ੀ ਨਹੀਂ ਲਈ, ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ, ਅਸੀਂ ਸਮਾਨ ਸਾਰਾ ਕਵਰ ਅਪ ਕਰ ਲਿਆ। ਪਰ ਬਾਅਦ ਵਿੱਚ ਇਹਨਾਂ ਨੇ ਅੰਦਰ ਜਾ ਕੇ ਸਟੇਜ ਤੋਂ ਇਹ ਬੋਲਿਆ ਕਿ ਇਹ ਬੰਦੇ ਇੱਥੇ ਕਬਜ਼ਾ ਕਰਨ ਆਏ ਸੀ ਤੇ ਇਹਨਾਂ ਦੇ ਕੋਲ ਪਿਸਟਲ ਸੀਗੇ, 8 ਗੋਲੀਆਂ ਸੀ। ਇੱਥੋਂ ਤੱਕ ਉਹ ਬੰਦਾ ਇੱਕ ਭਾਈ ਇਕਬਾਲ ਸਿੰਘ ਆ ਇਹਨਾਂ ਦੇ ਨਾਲ ਕਮੇਟੀ ਦੇ ਵਿੱਚ ਆ, ਉਹਨਾਂ ਨੇ ਇੱਥੋਂ ਤੱਕ ਸਾਨੂੰ ਇਹ ਬੋਲਿਆ ਵੀ ਇਹਨਾਂ ਦੇ ਕੋਲ ਅਸਲਾ ਸੀ ਤੇ ਸਾਡੇ ਤੇ ਹਮਲਾ ਕਰਨ ਆਏ ਸੀ। ਹੁਣ ਉਹ ਅਸੀਂ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਸੰਗਤ ਇਹਦਾ ਤੇ ਕੋਈ ਫੈਸਲਾ ਕਰੇ ਵੀ ਇਹੋ ਜਿਹੇ ਪ੍ਰਬੰਧਕ ਨੇ ਸਾਨੂੰ ਇਹ ਜ਼ੋਰ ਕੀ ਲਾ ਰਿਹਾ ਸੀ ਵੀ ਅੰਦਰ ਚਲੋ, ਅੰਦਰ ਜਾ ਕੇ ਗੱਲ ਕਰਦੇ ਆ। ਅੰਦਰ ਕੀਰਤਨ ਚੱਲ ਰਿਹਾ ਸੀ ਉਸ ਲਈ, ਤਾਂ ਜੋ ਅੰਦਰ ਜਾ ਕੇ ਉਹ ਕੋਈ ਹੋਰ ਵਿਵਾਦ ਖੜਾ ਕਰਕੇ ਤੇ ਜਾਣੀ ਕਿ ਆਲੇ ਦੁਆਲੇ ਜੋ ਦੁਨੀਆ ਦੇ ਵਿੱਚ ਸਾਡਾ ਜਿਹੜਾ ਆ ਅਕਸ਼ ਜਿਹੜਾ ਖਰਾਬ ਕਰ ਸਕਣ ਵੀ ਇੱਕ ਦੂਜੇ ਦੀਆਂ ਸਿੱਖ ਪੱਗਾਂ ਲਾਉਂਦੇ ਨੇ, ਸਿੱਖ ਇਕੱਠੇ ਨਹੀਂ ਬਹਿੰਦੇ। ਅਸੀਂ ਉਸ ਮੱਦੇ ਨਜ਼ਰ ਅਸੀਂ ਅੰਦਰ ਨਹੀਂ ਗਏ ਸੀਗਾ ਵੀ ਅੰਦਰ ਨਹੀਂ ਅਸੀਂ ਜਾਣਾ ਸੀ, ਇੱਥੇ ਖੜੇ ਆ ਤੇ ਹੋ ਸਕਦਾ ਜੇ ਅਸੀਂ ਅੰਦਰ ਜਾਈਏ ਤੇ ਤੁਸੀਂ ਤਸਵੀਰਾਂ ਦੀ ਬੇਅਦਬੀ ਕਰੋ, ਪਾੜੋ ਜਾਂ ਝੰਡੇ ਲਾ ਕੇ ਸਿੱਟ ਦਿਓ। ਇੱਥੋਂ ਤੱਕ ਇੱਕ ਕਮੇਟੀ ਮੈਂਬਰ ਦੌੜ ਕੇ ਗਿਆ ਵੀ ਝੰਡਾ ਲਾਉਣ ਵਾਸਤੇ, ਪਰ ਉਸਨੂੰ ਉਹਦੇ ਨਾਲ ਦਿਆਂ ਨੇ ਰੋਕ ਲਿਆ ਵੀ ਇਦਾਂ ਨਾ ਕਰੀ। ਤੇ ਜਾਣੀ ਕਿ ਇਹਨਾਂ ਦੇ ਅੰਦਰ ਇੱਕੋ ਹੀ ਗੱਲ ਵੀ ਤੁਸੀਂ ਆਏ ਕਾਹਤੋਂ, ਇੱਥੇ ਇਹ ਚੀਜ਼ ਲਾਈ ਕਾਹਤੋਂ ਆ, ਤੇ ਇਸ ਤਰੀਕੇ ਨਾਲ ਸਾਨੂੰ ਟਾਰਗੇਟ ਕਰ ਰਿਹਾ ਵੀ ਇਹਨਾਂ ਦੇ ਕੋਲ ਅਸਲਾ ਵੀ ਸੀਗਾ। ਤੇ ਜੇ ਕੋਈ ਅਸਲਾ ਸੀ ਉੱਥੇ ਅਫੀਸ਼ੀਅਲ ਆਏ, 7 ਗੱਡੀਆਂ ਪੁਲਿਸ ਦੀਆਂ ਆਈਆਂ, ਉਹ ਸਾਨੂੰ ਕਰ ਸਕਦੇ ਸੀ, ਸਾਡੀ ਤਲਾਸ਼ੀ ਲੈ ਸਕਦੇ, ਸਾਨੂੰ ਦੇਖ ਸਕਦੇ। ਸਾਡੇ ਨਾਲ ਛੋਟੇ ਛੋਟੇ ਬੱਚੇ ਸੀਗੇ, ਨਾਲ ਸਾਡੇ ਨਾਲ ਜਵਾਨ ਬੱਚੇ, ਇੱਥੋਂ ਦੇ ਜੰਪਲ ਬੱਚੇ ਸੀਗੇ। ਜੇ ਅਸੀਂ ਪ੍ਰਭਾਵ ਉਹਨਾਂ ਦੇ ਉੱਤੇ ਪਾਉਣਾ ਹੈ ਵੀ ਅਸੀਂ ਕਿਸੇ ਤੇ ਕਬਜ਼ਾ ਲੈਣ ਗਏ ਆ ਤੇ ਜਾਂ ਕੋਈ ਸਾਡੀ ਗੱਲ ਕਹਿਣ ਤੋਂ ਸਾਨੂੰ ਰੋਕਣਾ ਹੈ, ਤੇ ਕਿੱਥੇ ਜਾਵਾਂਗੇ ਅਸੀਂ? ਤੁਸੀਂ ਤਾਂ ਆਪ ਦੱਸੋ। ਚਲੋ, ਬੜੀ ਅਨਫੋਰਚੂਨੇਟ ਗੱਲ ਆ ਜੀ ਵੀ ਸਿੱਖ ਇੱਥੇ ਤੱਕ। ਵੈਸੇ ਇਹ ਕਹਾਣੀ ਆ ਨਾ ਜੀ ਜਿਹੜੀ ਤੁਹਾਡੇ ਇਕੱਲੀ ਇਹ ਵੁੱਡਸਟੌਕ ਦੀ ਨਹੀਂ, ਇਹ ਕਹਾਣੀ ਜਿਹੜੀ ਆ ਇਹ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਆ। ਇੱਥੇ ਸਿੱਖਾਂ ਦੇ ਬੋਲਣ ਤੇ ਕਈ ਵਾਰੀ ਪਾਬੰਦੀਆਂ ਲਾਈਆਂ ਜਾਂਦੀਆਂ, ਜਿਹੜੀ ਸਾਡੇ ਅਸਲੀ ਸੰਘਰਸ਼ ਦੀ ਗੱਲ ਆ ਜਾਂ ਅਸਲੀ ਗੱਲ ਆ ਉਹਨੂੰ ਰੋਕਣ ਦੇ ਲਈ ਹੋਰੇ ਹੀ ਭੰਬਲ ਭੁੱਸੇ ਦੇ ਵਿੱਚ ਪਾ ਦਿੱਤਾ ਜਾਂਦਾ। ਇੱਥੋਂ ਤੱਕ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੱਲਬਾਤ ਇਹਦੇ ਬਾਰੇ ਕਰਾਂਗੇ ਕਿ ਗੁਰਦੁਆਰਿਆਂ ਦੇ ਵਿੱਚ ਹੁਣ ਜਿਹੜੀਆਂ ਜਨਰਲ ਬੋਡੀ ਮੀਟਿੰਗਸ ਹੁੰਦੀਆਂ ਨੇ ਨਾ, ਉਹਦੇ 'ਚ ਵੀ ਸਿਕਿਉਰਟੀਆਂ ਲੱਗਣ ਲੱਗ ਪਈਆਂ। ਸਿਕਿਉਰਿਟੀ ਲਾ ਕੇ ਜਿਹੜੀ ਕਾਬਜ਼ ਤੇ ਹੁੰਦੀ ਆ, ਕਾਬਜ਼ ਮੈਂ ਇਸ ਲਈ ਕਹਿ ਰਿਹਾ ਕਿ ਉਹ ਬੰਦੇ ਨੂੰ ਜਿਹੜਾ ਉੱਥੇ ਬੋਲਣ ਦਾ ਹੱਕ ਆ ਉਹ ਵੀ ਖੋਹਦੇ ਆ। ਸਿਕਿਉਰਿਟੀ ਲਾ ਕੇ ਬੰਦੇ ਨੂੰ ਥ੍ਰੈਟ ਕੀਤਾ ਜਾਂਦਾ ਕਿ ਭਾਈ ਤੂੰ ਜੇ ਵੱਧ ਬੋਲਿਆ ਤੇ ਤੈਨੂੰ ਅਸੀਂ ਚੱਕ ਕੇ ਬਾਹਰ ਸਿੱਟਾਂਗੇ। ਸਿਕਿਉਰਿਟੀ ਵਾਲੇ ਦੂਜੀਆਂ ਕਮਿਊਨਿਟੀਆਂ ਦੇ ਬੰਦੇ ਆ, ਉਹਨਾਂ ਦਾ ਕੋਈ ਕਸੂਰ ਨਹੀਂ ਸਿਕਿਉਰਿਟੀ ਵਾਲਿਆਂ ਦਾ, ਉਹ ਆਪਣੀ ਜੌਬ ਕਰਨ ਆਏ ਆ, ਉਹ ਪੇਡ ਮੁਲਾਜ਼ਮ ਆ। ਜਦੋਂ ਤੁਸੀਂ ਗੁਰੂ ਘਰ ਨੂੰ ਇੱਕ ਲਿਮਟਿਡ ਜਾਂ ਟਰਸਟ ਬਣਾ ਕੇ ਜਾਂ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਜਾਂ ਇਨਕੋਰਪੋਰੇਟ ਬਣਾ ਕੇ ਯੂਜ਼ ਕਰਨਾ, ਤੁਸੀਂ ਗੁਰੂ ਘਰ ਉਹਨੂੰ ਸਮਝਣਾ ਹੀ ਨਹੀਂ। ਤੇ ਫਿਰ ਜਿਹੜੇ ਬਾਹਰੋਂ ਆਏ ਆ ਬੰਦੇ, ਉਹਨਾਂ ਲਈ ਤਾਂ ਤੁਸੀਂ ਸਿਰਫ ਇਹ ਆ ਵੀ ਇੱਕ ਮੀਟਿੰਗ ਚੱਲ ਰਹੀ ਆ ਤੇ ਅਸੀਂ ਜਿਹਨੂੰ ਵੀ ਪ੍ਰਧਾਨ ਨੇ ਜਾਂ ਜਿਹਨੂੰ ਉਹਨੂੰ ਹਾਇਰ ਕੀਤਾ, ਉਹਨੇ ਇਸ਼ਾਰਾ ਕੀਤਾ, ਉਹਨੂੰ ਚੱਕ ਕੇ ਬਾਹਰ ਸਿੱਟ ਦੇਣਾ। ਹੁਣ ਉੱਥੇ ਸਿੱਖ ਦੱਸੋ ਕੀ ਕਰਨ? ਜੇ ਉਹਨਾਂ ਨਾਲ ਲੜਦੇ ਆ ਤਾਂ ਪ੍ਰੋਬਲਮ, ਕਿਸੇ ਦੀ ਧੱਕਾ ਮੁੱਕੀ ਦੇ ਵਿੱਚ ਪੱਗ ਲੈ ਜਾਵੇ ਤਾਂ ਪ੍ਰੋਬਲਮ ਆ। ਇਸ ਲਈ ਬੰਦੇ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਉੱਥੇ ਰਿਟੈਲੀਏਟ ਵੀ ਨਹੀਂ ਕਰ ਸਕਦੇ। ਜੇ ਉੱਥੇ ਕੋਈ ਕੱਲ ਨੂੰ ਕਿਸੇ ਸਿਕਿਉਰਿਟੀ ਵਾਲੇ ਦੇ ਨਾਲ ਕਿਸੇ ਦੀ ਧੱਕਾ ਮੁੱਕੀ 'ਚ ਕਿਸੇ ਨੇ ਪੱਗ ਲਾਤੀ ਜਾਂ ਕਿਸੇ ਦੇ ਉੱਤੇ ਕੋਈ ਅਨਸਖਾਮੀ ਘਟਨਾ ਹੋ ਜਾਂਦੀ ਆ, ਤੇ ਇਹ ਲੋਕਾਂ ਨੇ ਤਾਂ ਕਹਿਣਾ ਜੀ ਨਹੀਂ ਜੀ ਲੜਾਈ ਕਰਦੇ ਸੀ ਤਾਂ ਹੋਇਆ। ਉੱਥੇ ਤਾਲੇ ਲੱਗ ਜਾਣੇ ਗੁਰੂ ਘਰ ਦੀ ਬਿਲਡਿੰਗ ਨੂੰ, ਲੋਕ ਕਿੱਥੇ ਜਾਣਗੇ? ਸਾਨੂੰ ਗੰਭੀਰਤਾ ਦੇ ਨਾਲ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਐਜ਼ ਏ ਪੰਥ, ਐਜ਼ ਏ ਕੌਮ, ਕਿ ਕਿੱਥੇ ਤੱਕ। ਓਕੇ, ਜੇ ਤੁਹਾਨੂੰ ਇਹ ਲੱਗਦਾ ਕਿ ਗੈਰ ਮੈਂਬਰ ਆ ਕੇ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਕਰਦੇ ਆ, ਤੁਸੀਂ ਜੇ ਇਹ ਪ੍ਰੋਵੀਜ਼ਨ ਰੱਖਣੀ ਵੀ ਆ ਵੀ ਅਸੀਂ ਕਿਉਂ ਲੜਨਾ, ਅਸੀਂ ਸਿਕਿਉਰਿਟੀ ਲਿਆਉਣੀ ਆ, ਤਾਂ ਤੁਹਾਡਾ ਕੰਮ ਸਿਰਫ ਇੰਨਾ ਕੁ ਹੋਣਾ ਚਾਹੀਦਾ ਵੀ ਜਨਰਲ ਬੋਡੀ ਦੇ ਵਿੱਚ ਵੜਨ ਤੋਂ ਪਹਿਲਾਂ ਤੁਸੀਂ ਕਾਰਡ ਦੇਖ ਸਕੋ ਵੀ ਜੇ ਬੰਦਾ ਕੋਈ ਲੀਗਲ ਮੈਂਬਰ ਆ ਉਹ ਅੰਦਰ ਆ ਸਕਦਾ ਜਨਰਲ ਬੋਡੀ 'ਚ, ਦੂਜਾ ਨਹੀਂ। ਵੈਸੇ ਤਾਂ ਸਾਰਿਆਂ ਲਈ ਖੁੱਲ੍ਹਾ ਹੋਣਾ ਚਾਹੀਦਾ, ਇਹ ਕੋਈ ਨਹੀਂ ਹੋਣਾ ਚਾਹੀਦਾ ਵੀ ਜੇ ਬੰਦਾ ਕੋਈ $100 ਦਿੰਦਾ ਤਾਂ ਉਹੀ
ਬਹੁਤ ਵੱਡਾ ਮੈਂਬਰ ਆ, ਬਾਕੀਆਂ ਨੂੰ ਕੋਈ ਹੱਕ ਨਹੀਂ। ਪਰ ਇੱਥੇ ਤਾਂ ਮੈਂ ਇਹ ਵੀ ਦੇਖਿਆ ਵਿਰੋਧੀਆਂ ਜਿਹੜੇ ਬੰਦੇ ਇਹਨਾਂ ਨੂੰ ਲੱਗਦਾ ਕਿ ਸਾਡੇ ਵਿਰੋਧ 'ਚ ਆ, ਉਹਨਾਂ ਦੀਆਂ ਵੋਟਾਂ ਵੀ ਕੱਟ ਦਿੱਤੀਆਂ ਜਾਂਦੀਆਂ। ਕੋਈ ਬਾਹਲਾ ਫਰਕ ਨਹੀਂ ਹੈ ਇੰਡੀਆ ਦੇ ਵੋਟਿੰਗ ਸਿਸਟਮ 'ਚ ਤੇ ਗੁਰਦੁਆਰਿਆਂ 'ਚ ਜੋ ਕੁਝ ਅੱਜ ਕੱਲ੍ਹ ਇਹ ਹੋ ਰਿਹਾ ਉਹਦੇ ਵਿੱਚ। ਇਹਦੇ ਉੱਤੇ ਸਾਨੂੰ ਜਿਹੜੀ ਆ ਉਹ ਗੱਲ ਕਰਨੀ ਪੈਣੀ ਆ। ਇਹਦੇ ਸਾਨੂੰ ਜਿਹੜੇ ਆ ਹੱਲ ਲੱਭਣੇ ਪੈਣੇ ਆ। ਇਹ ਚੁੱਪ ਰਹਿ ਕੇ ਸਰਦਾ ਨਹੀਂ, ਕਿਉਂਕਿ ਗੱਲ ਜਿਹੜੀ ਆ, ਜਿਹੜਾ ਪਾਣੀ ਆ ਉਹ ਸਿਰ ਤੋਂ ਉੱਪਰ ਦੀ ਵਗ ਚੁੱਕਿਆ। ਹੁਣ ਇਹ ਸਿਕਿਉਰਿਟੀ ਵਾਲੇ ਜਿਹੜੇ ਹੁਣ ਮੈਂ ਗੱਲ ਕੀਤੀ ਸੀ, ਇਹਨਾਂ ਨੂੰ ਕੋਈ ਕਿਸੇ ਮਰਿਆਦਾ ਦਾ ਨਹੀਂ ਪਤਾ। ਗੁਰੂ ਘਰ ਦੀ ਤਾਂ ਅਗਲੇ ਆਪਣੀ ਜੌਬ ਕਰਨ ਆਏ ਆ, ਕਿਸੇ ਦੀ ਕੋਈ ਤਲਾਸ਼ੀ ਨਹੀਂ ਕਰਦਾ ਕਿਸੇ ਦੀ ਜੇਬ 'ਚ ਕੀ ਆ। ਹੁਣ ਮੈਂ ਹੋਰ ਨਹੀਂ ਇਸ ਗੱਲ ਦਾ ਖੁਲਾਸਾ, ਫਿਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਥੱਲੇ ਜਿਹੜਾ ਸਾਹਮਣੇ ਗੁਰੂ ਦਾ ਪ੍ਰਕਾਸ਼ ਆ, ਜਾਂ ਅਸੀਂ ਗੁਰਦੁਆਰੇ ਆ, ਅਗਲੇ ਆਪਣੇ ਜਿੱਦਾਂ ਚਾਹੁੰਦੇ ਆ, ਜਿਹੜੀ ਪੋਜੀਸ਼ਨ 'ਚ ਚਾਹੁੰਦੇ ਆ ਖੜਦੇ ਆ, ਕੁਰਸੀਆਂ ਲੈ ਬਹਿੰਦੇ ਆ। ਸੋ ਉਹਨਾਂ ਦਾ ਜਿਹੜਾ ਸਤਿਕਾਰ ਆ ਉਹ ਵੀ ਜਿਹੜਾ ਗੁਰੂ ਸਾਹਿਬ ਦਾ ਸਤਿਕਾਰ ਆ, ਗੁਰੂ ਘਰ ਦੀ ਮਰਿਆਦਾ, ਉਹਨੂੰ ਵੀ ਭੰਗ ਕਰਦੇ ਆ। ਸੋ ਸਾਨੂੰ ਥੋੜਾ ਜਿਹਾ ਗੰਭੀਰ ਹੋ ਕੇ ਇਹ ਸੋਚਣਾ ਚਾਹੀਦਾ ਵੀ ਸਿਰਫ ਅਸੀਂ ਕੁਝ ਸਵਾਲਾਂ ਤੋਂ ਡਰਦਿਆਂ ਹੀ ਪੁਲਿਸ ਨੂੰ ਗੁਰਦੁਆਰੇ ਦੇ ਵਿੱਚ ਇਨਵੋਲਵ ਕਰਨਾ, ਕਿਉਂਕਿ ਇਹ ਤਾਂ ਜੀ ਕੰਪਨੀ ਆ, ਇਹ ਗੁਰਦੁਆਰਾ ਤਾਂ ਹੈ ਹੀ ਨਹੀਂ। ਅਸੀਂ ਸਵਾਲਾਂ ਦੇ ਜਵਾਬ ਨਹੀਂ ਦੇਣੇ। ਜੇ ਕੋਈ ਸਵਾਲ ਪੁੱਛਦਾ ਤਾਂ ਅਸੀਂ ਪੁਲਿਸ ਸੱਦ ਲੈਣੀ ਆ। ਇਹ ਤਾਂ ਬੜੇ ਘਾਤਕ ਆ। ਇਹੋ ਜਿਹਾ ਕੰਮ ਤਾਂ ਕੋਈ ਸਿੱਖ ਤਾਂ ਨਹੀਂ ਕਰ ਸਕਦਾ, ਤੇ ਕਿਸੇ ਬੇਗਾਨੀ ਸ਼ਹਿ ਤੇ ਨੱਚਣ ਵਾਲਾ ਜਿਹੜਾ ਬੰਦਾ ਉਹੀ ਕਰ ਸਕਦਾ। ਸਿੱਖਾਂ ਦੇ ਇਹ ਕੰਮ ਨਹੀਂ ਹੁੰਦੇ। ਸਿੱਖਾਂ ਦਾ ਤਾਂ ਕੰਮ ਹੁੰਦਾ ਕਿ ਜੇ ਕੋਈ ਪ੍ਰੋਬਲਮ ਆਉਂਦੀ ਆ, ਵੈਸੇ ਤਾਂ ਤੁਹਾਡੇ ਵਾਲੀ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ ਵੀ ਅਸੀਂ ਝੰਡੇ ਨਹੀਂ ਲਾਉਣ ਦੇਣੇ ਜੀ, ਇਹ ਤਾਂ ਕੋਈ ਬਣਦੀ ਨਹੀਂ ਨਾ ਗੱਲ ਕਰਨ ਵਾਲੀ। ਪਰ ਫੇਰ ਵੀ ਜੇ ਆਪਸ 'ਚ ਕੋਈ ਗੱਲਬਾਤ ਹੈਗੀ ਆ ਤਾਂ ਸਿੱਖਾਂ ਦਾ ਕੰਮ ਆ ਉਹਨੂੰ ਬਹਿ ਕੇ ਨਿਬੇੜਨਾ। ਜਾਂ ਜਿਹੜੀਆਂ ਜਨਰਲ ਬੋਡੀਆਂ ਹੁੰਦੀਆਂ ਉਹ ਪੁਲਿਸ ਸੱਦਣ ਨੂੰ ਨਹੀਂ ਹੁੰਦੀਆਂ, ਜਾਂ ਉਹ ਸਿਕਿਉਰਟੀਆਂ ਸੱਦਣ ਨੂੰ ਨਹੀਂ ਹੁੰਦੀਆਂ। ਉਹਦੇ 'ਚ ਜਿਹੜੇ ਅਸੀਂ ਕੰਮਕਾਰ ਕਰਦੇ ਆ ਉਹਦੇ ਬਾਰੇ ਵਿਚਾਰ ਕਰਨਾ ਹੁੰਦਾ ਇੱਕ ਵੱਡੀ ਗੈਦਰਿੰਗ ਦੇ ਵਿੱਚ, ਕਿ ਅਸੀਂ ਸਹੀ ਡਾਇਰੈਕਸ਼ਨ ਤੇ ਜਾ ਰਹੇ ਹਾਂ, ਪਰ ਉਲਟਾ ਇਹਨੂੰ ਮੰਨਿਆ। ਪਰ ਆਉਣ ਵਾਲੇ ਸਮੇਂ 'ਚ ਆਪਾਂ ਇੱਥੇ ਹੋਰ ਵੀ ਗੱਲਬਾਤ ਕਰਾਂਗੇ। ਸੋ ਆਪਣੇ ਕੋਲ 2-3 ਮਿੰਟ ਬਾਕੀ ਨੇ, ਤੁਸੀਂ ਜਿਹੜਾ 2-2 ਮਿੰਟ ਲੈ ਸਕਦੇ ਹੋ ਦੋਨੇ ਵੀਰ। ਤੇ ਕੀ ਤੁਸੀਂ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ, ਇਹਦਾ ਇਲਾਜ ਕੀ ਚਾਹੀਦਾ ਇਸ ਗੱਲ ਦਾ? ਮੈਂ ਸਭ ਤੋਂ ਪਹਿਲਾਂ ਭਾਈ ਹਰਸਿਮਰਨ ਸਿੰਘ ਨੂੰ ਚਾਹੂੰਗਾ ਕਿ ਤੁਸੀਂ ਲੈ ਲਓ ਜੀ ਵਾਰੀ। ਹਾਂਜੀ ਹਾਂਜੀ ਭਾਜੀ, ਇਹਦਾ ਵਿਚਾਰ ਜੀ ਇਹੀ ਆ। ਆਪਾਂ ਤਾਂ ਜਦੋਂ ਤੁਸੀਂ ਕਹਿੰਦੇ ਮਿਲ ਕੇ ਮੀਟਿੰਗ ਕਰਕੇ ਆਪਾਂ ਉਹਨਾਂ ਨੂੰ 2-3 ਵਾਰੀ ਕਿਹਾ ਵੀ ਜੇ ਕੋਈ ਪ੍ਰੋਬਲਮ ਆ ਤੁਹਾਨੂੰ ਝੰਡਿਆਂ ਤੋਂ ਆ, ਆਪਾਂ ਹਰੇਕ ਜਵਾਬ ਦੇਣ ਨੂੰ ਤਿਆਰ ਆ, ਵੀ ਤੁਸੀਂ ਬਹਿ ਕੇ ਗੱਲ ਕਰ ਲਓ। ਕਹਿੰਦੇ ਨਹੀਂ ਜੀ ਬਹਿ ਕੇ ਨਹੀਂ ਅਸੀਂ ਤੁਹਾਡੇ ਨਾਲ ਗੱਲ ਕਰਨੀ। ਤੇ ਜੀ ਇਸ ਕਰਕੇ ਕਿਉਂਕਿ ਸਾਡਾ ਜਥੇਬੰਦੀ ਖੋਲਣ ਦਾ ਮਕਸਦ ਵੀ ਇਹੀ ਸੀ ਕਿ ਥੋੜਾ ਆਰਗੇਨਾਈਜ਼ਡ ਹੋਈਏ ਆਪਾਂ ਗਰਾਊਂਡ ਲੈਵਲ ਤੇ, ਜਿਹੜੀਆਂ ਕੌਮ ਨੂੰ ਅੱਗੇ ਜੇ ਕੋਈ ਸੁਨਹਿਰੀ ਮੌਕਾ ਵੀ ਆ ਰਿਹਾ ਆਪਣਾ, ਹੁਣ ਜਿੱਦਾਂ ਜੀਓ ਪੋਲੀਟੀਕਲ ਚੇਂਜਸ ਆ ਰਹੀਆਂ ਨੇ, ਉਹਦੇ ਵਾਸਤੇ ਤਿਆਰ ਹੋਈਏ, ਨਾ ਕਿ ਆਪਾਂ ਆਪਸ 'ਚ ਲੜਦੇ ਰਹੀਏ ਛੋਟੀਆਂ ਗੱਲਾਂ ਤੋਂ। ਜੀ ਸੋ ਵਾਹਿਗੁਰੂ ਤੁਹਾਨੂੰ ਇਸ ਕੰਮ 'ਚ ਕਾਮਯਾਬ ਕਰਨ ਜੀ, ਕੌਮ ਜਿਹੜੀ ਆ ਉਹ ਇਕੱਠੀ ਹੋਵੇ। ਹਾਂਜੀ ਭਾਈ ਪਰਵਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਭਾਈ ਸਾਹਿਬ ਜੀ, ਮੇਰਾ ਵਿੱਚ ਕਨੈਕਟਡ ਆਫ ਹੋ ਜਾਂਦਾ, ਪਤਾ ਨਹੀਂ ਕੀ ਗੱਲ ਹੈ, ਕੋਈ ਪ੍ਰੋਬਲਮ ਆ। ਤੇ ਆਪਣੇ ਕੋਲ ਆਖਰੀ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਸਿੱਖ ਸੰਗਤ ਦੇ ਚਰਨਾਂ ਵਿੱਚ, ਕਿ ਸਿੱਖ ਸੰਗਤ ਇਹਦੇ ਵਿੱਚ ਇਨਵੋਲਵ ਹੋਵੇ, ਕਿਉਂਕਿ ਸਿੱਖ ਸੰਗਤ ਦੇ ਦਿੱਤੇ ਹੋਏ ਮਾਇਆ ਦੇ ਨਾਲ ਗੁਰਦੁਆਰਾ ਸਾਹਿਬ ਜਿਹੜੇ ਪ੍ਰਬੰਧ ਚੱਲਦੇ ਨੇ, ਤੇ ਅਸੀਂ ਵੀ ਜੇ ਕੋਈ ਕਾਰਜ ਕਰਾਂਗੇ ਤੇ ਸਿੱਖ ਸੰਗਤ ਦੀ ਜਿਹੜਾ ਸਹਿਯੋਗ ਹੈ ਉਹਦੇ ਨਾਲ ਹੀ ਕੀਤਾ ਜਾਣਾ। ਸੋ ਇਸ ਲਈ ਸਿੱਖ ਸੰਗਤ ਜ਼ਰੂਰ ਇਨਵੋਲਵ ਹੋਵੇ, ਤੇ ਇਹ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ, ਤਾਂ ਜੋ ਉਹ ਜੇ ਕੋਈ ਗਲਤ ਕੰਮ ਕਰ ਰਹੇ ਨੇ ਤੇ ਉਹ ਤੋਂ ਸੁਚੇਤ ਹੋਣ। ਸੋ ਇਹ ਮੇਰੀ ਬੇਨਤੀ ਹੈ ਜੀ ਸਿੱਖ ਸੰਗਤ ਦੇ ਚਰਨਾਂ ਵਿੱਚ। ਜੀ ਬਿਲਕੁਲ ਜੀ, ਔਰ ਇਹੀ ਸਾਡੀ ਵੀ ਬੇਨਤੀ ਆ ਕਿ ਇਹ ਜਿਹੜੇ ਮਸਲੇ ਆ ਇਹ ਬਹਿ ਕੇ ਹੱਲ ਕਰਨ ਵਾਲੇ ਆ। ਪਰ ਜੇ ਕੋਈ ਮਸਲਾ ਹੋਵੇ ਤਾਂ, ਜੇ ਤੁਸੀਂ ਜਾਣਬੁੱਝ ਕੇ ਮਸਲੇ ਬਣਾ ਰਹੇ ਹੋ ਵੀ ਤੁਸੀਂ ਪੁਲਿਸ ਸੱਦ ਕੇ ਜਾਂ ਸਿਕਿਉਰਿਟੀ ਸੱਦ ਕੇ ਸਿੱਖਾਂ ਨੂੰ ਜਿਹੜੇ ਉਹਨਾਂ ਦੇ ਕੰਮ ਆ ਉਹ ਨਹੀਂ ਕਰਨ ਦੇਣੇ, ਤੇ ਫਿਰ ਇਹ ਮਸਲਾ ਜਿਹੜਾ ਫਿਰ ਬਹਿ ਕੇ ਹੱਲ ਹੋਣ ਵਾਲਾ ਜਿਹੜਾ ਇਹ ਕਿੰਨਾ ਕੁ ਹੋ ਸਕਦਾ, ਇਹ ਆਪਣੇ ਦਰਸ਼ਕ ਆ ਜਿਹੜੇ ਸਾਡੇ ਸਰੋਤੇ ਨੇ, ਸੂਝਵਾਨ ਨੇ, ਉਹ ਆਪ ਦੇਖ ਸਕਦੇ ਨੇ ਕਿ ਭਾਈ ਇਹ ਜਿਹੜੀਆਂ ਗੱਲਾਂ ਨੇ ਇਹ ਹਜੇ ਇਹਨਾਂ ਦੇ ਪ੍ਰਭਾਵ ਆ ਜਿਹੜੇ ਉਹ ਨਹੀਂ ਆਉਂਦੇ। ਪਰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਹੋਣਾ ਹੁੰਦਾ, ਗੁਰੂ ਘਰ ਹੈਗੇ ਨੇ ਸਿੱਖੀ ਦਾ ਪ੍ਰਚਾਰ ਕਰਨ ਨੂੰ, ਸਿੱਖਾਂ ਦੇ ਇਤਿਹਾਸ ਦਾ ਪ੍ਰਚਾਰ ਕਰਨ ਨੂੰ। ਕੱਲਾ ਉਹ ਨਹੀਂ ਜਿਹੜਾ 18ਵੀਂ ਸਦੀ ਜਾਂ 17ਵੀਂ ਸਦੀ 'ਚ ਹੋਇਆ, ਜਿਹੜਾ ਅੱਜ ਸਾਡੇ ਨਾਲ ਵਾਪਰ ਰਿਹਾ ਉਹਦਾ ਪ੍ਰਚਾਰ ਕਰਨ ਨੂੰ। ਤੇ ਜੇ ਉੱਥੇ ਵੀ ਸਾਨੂੰ ਇਹੋ ਜਿਹੀਆਂ ਪਾਬੰਦੀਆਂ ਜਾਂ ਡਰਾਵੇ ਆ ਜਾਂ ਥ੍ਰੈਟ ਆ ਜਾਂ ਸਾਨੂੰ ਇਹ ਮਿਹਣੇ ਮਾਰ ਕੇ, ਦੇਖੋ ਇਹ ਵੀ ਬੜੀ ਅਨਫੋਰਚੂਨੇਟ ਗੱਲ ਆ ਕਿ ਸਵਾਲ ਤਾਂ ਕੋਈ ਬੰਦਾ ਪੁੱਛਦਾ ਜਿਹੜੀ ਮੀਟਿੰਗ ਚੱਲ ਰਹੀ ਆ ਉਹਦੇ ਸੰਬੰਧ ਦੇ ਵਿੱਚ ਜਾਂ ਪੰਥ ਦੇ ਸੰਬੰਧ ਦੇ ਵਿੱਚ,
ਤੇ ਬੰਦਿਆਂ ਨੂੰ ਪਰਸਨਲ ਹੋ ਕੇ ਮਿਹਣੇ ਮਾਰ ਕੇ ਰੁਕਿਆ ਜਾਂਦਾ ਵੀ ਤੂੰ ਫਲਾਣੇ ਟਾਈਮ ਆਹ ਕੀਤਾ, ਤੂੰ ਉਹ ਕੀਤਾ। ਉਹ ਭਾਈ ਜਿਹੜੀ ਗੱਲ ਤੇ ਮੀਟਿੰਗ ਆ, ਗੱਲ ਉਹ ਹੋਣੀ ਚਾਹੀਦੀ ਹੈ ਮੀਟਿੰਗ ਦੇ ਵਿੱਚ, ਠੀਕ ਆ ਨਾ ਜੀ। ਸੋ ਸਾਡਾ ਸਾਰਿਆਂ ਦਾ ਫਰਜ਼ ਆ ਕਿ ਇਹੋ ਜਿਹੇ ਜਿਹੜੇ ਬੰਦੇ ਨੇ, ਜਿਹੜੇ ਸਰਕਾਰੀ ਬੰਦੇ ਨੇ ਸੈੱਟ ਕੀਤੇ ਹੋ ਸਕਦੇ ਨੇ ਸਰਕਾਰ ਵੱਲੋਂ, ਭਾਰਤ ਦੀ ਸਰਕਾਰ ਵੱਲੋਂ ਜਿਹੜੀ ਅੱਤਵਾਦ ਫੈਲਾ ਰਹੀ ਹੈ ਕੈਨੇਡਾ ਦੇ ਵਿੱਚ, ਤੇ ਸਾਨੂੰ ਸੁਚੇਤ ਰਹਿਣਾ ਚਾਹੀਦਾ। ਇਹਨਾਂ ਦੇ ਕੰਮਾਂ ਦੇ ਉੱਤੇ ਵੀ ਅਸੀਂ ਧਿਆਨ ਰੱਖੀਏ। ਤੇ ਜੇ ਇਹ ਗਲਤੀ ਵੀਰ ਕਿਸੇ ਭੁਲੇਖੇ ਦੇ ਵਿੱਚ ਕਰ ਰਹੇ ਆ ਤੇ ਫਿਰ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਉਹ ਭੁਲੇਖੇ ਦੂਰ ਕਰਨ, ਪੰਥ ਦੀ ਜਿਹੜੀ ਮੁੱਖ ਧਾਰਾ ਉਹਦੇ 'ਚ ਸ਼ਾਮਲ ਹੋਣ, ਭਾਰਤੀਆਂ ਦੀ ਮੁੱਖ ਧਾਰਾ 'ਚ ਸ਼ਾਮਲ ਨਾ ਹੋਣ। ਸੋ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਮਿਲਾਂਗੇ ਜੀ। ਔਰ ਮੈਂ ਆਪਣੇ ਦੋਨੇ ਮਹਿਮਾਨਾਂ ਤੋਂ ਤੇ ਆਪਣੇ ਸਰੋਤਿਆਂ ਤੋਂ ਆਖਰੀ ਬੇਨਤੀ ਕਰਕੇ ਇਜਾਜ਼ਤ ਲਵਾਂਗਾ ਕਿ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਹ ਜਿਹੜੀ ਗੱਲਬਾਤ ਆ ਇਹ ਦੂਰ ਤੱਕ ਪਹੁੰਚ ਸਕੇ ਤੇ ਆਪਾਂ ਕਿਸੇ ਸਿੱਟੇ ਤੇ ਪਹੁੰਚ ਸਕੀਏ। ਔਰ ਪ੍ਰੋਗਰਾਮ ਹਰ ਰੋਜ਼ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਉਂਦੇ ਆ ਜੀ, ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਨਿਊਯਾਰਕ ਟਾਈਮ ਤੇ 9:30 ਤੋਂ 10:30 ਖਾਲਿਸਤਾਨ ਟਾਈਮ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਨੂੰ ਫੇਰ 12 ਵਜੇ ਜੁੜਾਂਗੇ ਜੀ। ਸੋ ਉਦੋਂ ਤੱਕ ਦੇ ਲਈ ਮੈਂ ਆਪਣੇ ਦੋਨੇ ਵੀਰਾਂ ਤੋਂ ਤੇ ਆਪਣੇ ਸਾਰੇ ਸਰੋਤਿਆਂ ਤੋਂ ਇਜਾਜ਼ਤ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।